ਜਿਹੋ ਜਿਹਾ ਹਿੰਦੁਸਤਾਨ ਜਾਂ ਇੰਡੀਆ ਬਣਾ ਰਹੇ ਆ ਜਾਂ ਬਣ ਗਿਆ ਆ, ਅਸੀਂ ਇਹੋ ਜਿਹੇ ਨਹੀਂ ਆ। ਤੇ ਸਾਨੂੰ ਜਿਹੜਾ ਆ ਆਪਣਾ ਵੱਖਰਾ ਜਿਹੜਾ ਇੱਕ ਖਿੱਤਾ ਚਾਹੀਦਾ ਜਿਹਨੂੰ ਉਹ ਦਰਾਵਿੜ ਨਾਡੂ ਕਹਿੰਦੇ ਆ। ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਕਾਊ ਬੈਲਟ ਦੀਆਂ ਇਹ ਸਟੇਟਸ ਨੇ ਉਹਦੀ ਹੈਲਪ ਦੇ ਨਾਲ ਮੋਦੀ ਨੇ ਦੁਬਾਰਾ ਸੱਤਾ 'ਚ ਆ ਜਾਣਾ ਹੈ, ਵੀ ਉਹ ਦੁਬਾਰਾ ਸਰਕਾਰ ਬਣਾ ਜਾਊਗਾ। ਪਰ ਉਹਨਾਂ ਨੇ ਨਕਸ਼ ਉਭਾਰਤੇ ਵੀ ਜੇ ਉਹ ਸਰਕਾਰ 'ਚ ਆ ਵੀ ਜਾਂਦਾ ਪਰ ਸਾਊਥ ਦੇ ਵਿੱਚ ਨਹੀਂ ਆਉਂਦਾ। ਤੇ ਸਾਊਥ ਦੇ ਵਿੱਚ ਜੇ ਉਹ ਦੁਬਾਰਾ ਸਰਕਾਰ 'ਚ ਆਉਂਦਾ ਤਾਂ ਸਾਊਥ ਦੇ ਵਿੱਚ ਜਿਹੜੀ ਰਿਜ਼ੈਂਟਮੈਂਟ ਆ ਉਹ ਹੋਰ ਜ਼ਿਆਦਾ ਤਿੱਖੀ ਹੋਣ ਦੀ ਸੰਭਾਵਨਾ ਆ। ਫਿਰ ਉਸ ਤੋਂ ਬਾਅਦ ਸਾਊਥ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਸਾਨੂੰ ਲੋਕਾਂ ਨੂੰ ਫੀਡ, ਸਾਨੂੰ ਪ੍ਰੋਬਲਮ ਉਸ ਆਈਡੀਓਲੋਜੀ ਨੂੰ ਫੀਡ ਕਰਨ ਤੋਂ ਆ ਜਿਹੜੀ ਕਿ ਨਫ਼ਰਤ ਫੈਲਾ ਰਹੀ ਆ, ਜਿਹੜੀ ਇੱਥੇ ਬਾਕੀ ਭਾਸ਼ਾਵਾਂ ਨੂੰ ਖਤਮ ਕਰਨਾ ਚਾਹੁੰਦੀ ਆ, ਸਿਰਫ ਇੱਕ ਭਾਸ਼ਾ ਸਾਰਿਆਂ ਤੇ ਲਾਗੂ ਕਰਨਾ ਚਾਹੁੰਦੀ ਹੈ, ਜਿਹੜੀ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਹੈ ਆਈਡੀਓਲੋਜੀ, ਜਿਹੜੀ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਕਰ ਰਹੀ ਹੈ। ਵੀ ਸਾਨੂੰ ਉਸ ਤੋਂ ਪ੍ਰੋਬਲਮ ਆ। ਉਹ ਜਿਹੜੀ ਇਹ ਕਾਊ ਬੈਲਟ ਆ ਉਹਦੇ ਨਾਲ ਯੂਨੀਅਨ ਵੀ ਨਹੀਂ ਰੱਖਣੀ ਚਾਹੁੰਦੇ। ਉਹ ਉਹਨੂੰ ਯੂਨੀਅਨ ਤੋਂ ਵੀ ਬਾਹਰ ਕਰਕੇ ਉਹ ਕਹਿੰਦੇ ਕੰਟੀਨੈਂਟ ਹੋ ਸਕਦਾ ਇਹ, ਪਰ ਅਸੀਂ ਆ ਜਿਹੜਾ ਉਹਨਾਂ ਦੀ ਗੱਲ ਆ ਵੀ ਜਿਹੜਾ ਦਰਾਵਿੜ ਨਾਡੂ ਆ, ਜਿਹੜੀ ਯੂਨੀਅਨ ਆ ਉਹਦੀ ਹੋਂਦ ਵੀ, ਉਹਦੀ ਬਾਉਂਡਰੀ ਵੀ ਜਿਹੜੀ ਆ ਉਹ ਜਿਹੜਾ ਦਰਾਵਿੜੀਅਨ ਕਲਚਰ ਦੀਆਂ ਸਟੇਟਸ ਆ ਉਹਦੇ ਤੱਕ ਹੀ ਸੀਮਤ ਰੱਖ ਰਹੇ ਆ। ਮੋਦੀ ਵਰਗੇ ਜਿਹੜੇ ਲੋਕ ਨੇ ਅਸੀਂ ਦੇਖ ਰਹੇ ਹਾਂ ਵੀ ਅੱਜ ਵੀ ਜਿਹੜਾ ਜਦੋਂ ਇਲੈਕਸ਼ਨ 'ਚ ਜਾ ਰਿਹਾ ਆ, ਕੋਈ ਇੰਡੀਆ ਦੇ ਵਿੱਚ ਇਹ ਗੱਲ ਨਹੀਂ ਹੋ ਰਹੀ ਵੀ ਲੋਕਾਂ ਦੇ ਕੋਲ ਕੀ ਜਿਹੜੇ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ ਹੈਲਥ ਕੇਅਰ ਦੀਆਂ, ਉਹਦੀ ਕੀ ਸਿਚੁਏਸ਼ਨ, ਜਿਹੜੇ ਬੇਸਿਕ ਤੁਹਾਡੇ ਮਤਲਬ ਡਰਿੰਕਿੰਗ ਵਾਟਰ ਦੀ ਕੀ ਸਿਚੁਏਸ਼ਨ ਆ, ਫੂਡ ਦੀ ਕੀ ਸਿਚੁਏਸ਼ਨ ਆ। ਇੱਕ ਤਾਂ ਬਾਹਰੀ ਗੱਲ ਕਰਦੇ ਆ ਵੀ ਸਾਡੇ ਦੇਸ਼ ਨੂੰ ਬਾਹਰੋਂ ਖਤਰਾ ਆ, ਇਹ ਹਮੇਸ਼ਾ ਇਹ ਰਾਗ ਅਲਾਪਦੇ ਆ ਤੇ ਉਸੇ ਰਾਗ ਦੇ ਉੱਤੇ ਹੁਣ ਵੋਟਾਂ ਲੈਣ ਦੀ ਮੋਦੀ ਹੋਰੀ ਸਿਆਸਤ ਕਰ ਰਹੇ ਆ ਕਿ ਅਸੀਂ ਹੁਣ ਬਾਹਰੋਂ ਦੇਖੋ, ਬਾਹਰ ਵੀ ਜਿਹੜੇ ਦੇਸ਼ ਦੇ ਦੁਸ਼ਮਣ ਆ ਘਰ ਮੇ ਘੁਸ ਕੇ ਹਮ ਮਾਰਤੇ ਹੈ ਨਾ, ਇਹੋ ਜਿਹੀਆਂ ਗੱਲਾਂ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ 10 ਅਪ੍ਰੈਲ 2024 ਦਾ ਦਿਨ ਤੇ 28 ਚੇਤ ਨਾਨਕਸ਼ਾਹੀ ਸੰਮਤ 556 ਦੇ ਦਿਨ। ਤੇ ਇਸ ਹਫਤੇ ਦੇ ਵਿੱਚ ਜਦੋਂ ਅਸੀਂ ਹੁਣ ਵਿਚਾਰ ਚਰਚਾ ਕਰ ਰਹੇ ਹਾਂ, ਸੁਖਵਿੰਦਰ ਸਿੰਘ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਬੀਤੇ 24 ਘੰਟੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ, ਅਹਿਮ ਖਬਰਾਂ ਨੇ, ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਤੇ ਬੀਬੀ ਨੀਲਮ ਕੌਰ ਦੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਇਹ ਸ਼ੋਅ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਸੀਂ ਜਿਹੜੀ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਹੈ ਇਹਨੂੰ ਸਰਾਹੋਗੇ ਵੀ ਤੇ ਤੁਹਾਨੂੰ ਪਸੰਦ ਵੀ ਆ ਰਿਹਾ ਹੋਵੇਗਾ। ਬਾਕੀ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਉਹ ਵੀ ਸਾਡੇ ਤੱਕ ਪੁੱਜਦੀ ਕਰ ਸਕਦੇ ਹੋ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਨੀਲਮ ਕੌਰ ਤੇ ਡਾਕਟਰ ਅਮਰਜੀਤ ਸਿੰਘ ਉਹ ਦੁਬਾਰਾ ਉਹ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਸੱਚੋ ਸੱਚ ਪ੍ਰੋਗਰਾਮ ਰਾਹੀਂ। ਸੋ ਸੁਖਵਿੰਦਰ ਸਿੰਘ ਜੀ, ਸਵਾਗਤ ਕਰੀਏ ਤੇ ਨਾਲ ਹੀ ਨਾਲ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਗੱਲ ਕਰੀਏ ਸਿਆਸਤ ਦੀ। ਜਦੋਂ ਅਸੀਂ ਭਾਰਤ ਪੰਜਾਬ ਦਾ ਹਮੇਸ਼ਾ ਜ਼ਿਕਰ ਕਰਦੇ ਹਾਂ ਤੇ ਸਾਡਾ ਜਿਹੜਾ ਓਵਰਆਲ ਗੱਲ ਕਰਨ ਦਾ ਇੱਕ ਸੰਦਰਭ ਹੁੰਦਾ, ਕੰਟੈਕਸਟ ਹੁੰਦਾ, ਉਹਦੇ ਵਿੱਚ ਹਮੇਸ਼ਾ ਅਸੀਂ ਇਹ ਦੇਖਦੇ ਹਾਂ ਕਿ ਭਾਰਤ ਦੇ ਵਿੱਚ, ਭਾਰਤ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਜਾਂ ਈਵਨ ਅੰਤਰਰਾਸ਼ਟਰੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ, ਤੇ ਉਹ ਸਿੱਖਾਂ ਨੂੰ, ਸਿੱਖ ਕੌਮ ਨੂੰ, ਹੁਣ ਅਸੀਂ ਦੁਨੀਆ ਭਰ ਦੇ ਵਿੱਚ ਬੈਠੇ ਹਾਂ, ਇਕੱਲੇ ਪੰਜਾਬ ਦੇ ਵਿੱਚ ਨਹੀਂ, ਸਿੱਖਾਂ ਨੂੰ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਕਿਵੇਂ ਪ੍ਰਭਾਵਿਤ ਕਰਦੀਆਂ ਨੇ। ਸੋ ਇਹ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ, ਭਾਰਤ ਕਿਵੇਂ ਸਿੱਖਾਂ ਨੂੰ ਟਾਰਗੇਟ ਕਰ ਰਿਹਾ, ਡਾਇਰੈਕਟ ਜਿਹੜੀ ਟਾਰਗੇਟਡ ਕਿਲਿੰਗ ਹੈ ਉਹਦੀ ਗੱਲ ਜਦੋਂ ਇੰਟਰਨੈਸ਼ਨਲੀ ਸਾਹਮਣੇ ਆਈ ਤੇ ਇੰਟਰਨੈਸ਼ਨਲ ਮੀਡੀਆ ਦਾ ਵੀ ਇੰਟਰਸਟ ਜਿਹੜਾ ਹੈ ਉਹ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ। ਹਰ ਜਿਹੜਾ ਹੈ ਕੁਝ ਦਿਨਾਂ ਬਾਅਦ ਕੋਈ ਨਾ ਕੋਈ ਸਟੋਰੀ ਜਿਹੜੀ ਪ੍ਰੋਮੀਨੈਂਟ ਦੁਨੀਆ ਦੀਆਂ ਅਖਬਾਰਾਂ ਨੇ, ਮੀਡੀਆ ਅਦਾਰੇ ਨੇ, ਉਹਨਾਂ ਦੇ ਵਿੱਚ ਲੱਗਦੀਆਂ ਨੇ। ਸੋ ਇਸੇ ਸੰਦਰਭ ਦੇ ਵਿੱਚ ਅਸੀਂ ਇਹਨਾਂ ਡਿਵੈਲਪਮੈਂਟਸ ਨੂੰ ਦੇਖ ਰਹੇ ਹਾਂ ਤੇ ਅੱਜ ਦੀ ਇੱਕ ਅਹਿਮ ਸਟੋਰੀ ਜਿਹੜੀ ਬਲੂਮਬਰਗ ਦੇ ਵਿੱਚ ਲੱਗੀ ਹੈ ਉਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਭਾਰਤ ਦੀ ਸਿਆਸਤ ਦੇ ਵਿੱਚ ਨਾਰਥ ਤੇ ਸਾਊਥ ਦਾ ਡਿਵਾਈਡ ਹੈ, ਨਾਰਥ ਇੰਡੀਆ ਕਿਵੇਂ ਡਿਵਾਈਡ ਹੋ ਰਿਹਾ, ਡਿਵਾਈਡ ਹੋਇਆ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ, ਕਿਉਂਕਿ ਜਿਹੜੀ ਮੋਦੀ ਸਰਕਾਰ ਦੀ ਜਿਹੜੀ ਨੀਤੀ ਹੈਗੀ ਹੈ ਹਿੰਦੀ, ਹਿੰਦੂ, ਹਿੰਦੁਸਤਾਨ ਦੀ, ਉਹ ਕਾਊ ਬੈਲਟ ਦੇ ਵਿੱਚ ਉਹਨੂੰ ਜ਼ਿਆਦਾ
ਪ੍ਰੋਮੀਨੈਂਸ ਮਿਲੀ ਹੈ ਤੇ ਉੱਥੇ ਹੀ ਉਹਨਾਂ ਦਾ ਜ਼ਿਆਦਾ ਫੋਕਸ ਹੈ। ਹਾਲਾਂਕਿ ਕੋਸ਼ਿਸ਼ਾਂ ਉਹਨਾਂ ਵੱਲੋਂ ਵੱਡੇ ਲੈਵਲ ਦੇ ਉੱਤੇ ਪਿਛਲੇ 10 ਸਾਲਾਂ ਦੇ ਵਿੱਚ ਕੀਤੀਆਂ ਗਈਆਂ ਨੇ, ਜਦੋਂ ਤੋਂ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, ਕਿ ਉਹ ਜਿਹੜਾ ਨਾਰਥ ਈਸਟ ਦਾ ਇਲਾਕਾ ਮਣੀਪੁਰ ਤੋਂ ਲੈ ਕੇ ਸਿੱਕਿਮ ਤੋਂ ਲੈ ਕੇ ਉਹਨਾਂ ਸੂਬਿਆਂ ਦੇ ਵਿੱਚ ਵੀ ਉਹਨਾਂ ਦੀਆਂ ਸਰਕਾਰਾਂ ਕਿਤੇ ਨਾ ਕਿਤੇ ਉਹਨਾਂ ਨੂੰ ਸਫਲਤਾ ਮਿਲੀ ਵੀ ਹੈ। ਤੇ ਮਹਾਰਾਸ਼ਟਰ ਤੋਂ ਲੈ ਕੇ ਬਿਹਾਰ, ਝਾਰਖੰਡ ਤੇ ਇਹ ਜਿਹੜੀਆਂ ਗੁਜਰਾਤ, ਰਾਜਸਥਾਨ ਜਿਹੜੀਆਂ ਇਹ ਸਟੇਟਾਂ ਹੈਗੀਆਂ ਨੇ। ਤੋ ਜਿਹੜਾ ਨਾਰਥ ਤੇ ਸਾਊਥ ਦੇ ਡਿਵਾਈਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਬੜਾ ਇੰਪੋਰਟੈਂਟ। ਤੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਊਥ ਇੰਡੀਆ ਦੇ ਲੀਡਰਸ ਹੈਗੇ ਆ, ਉਹਨਾਂ ਦੇ ਬਿਆਨ ਆਏ ਨੇ ਇਸ ਦੇ ਉੱਤੇ ਕਿ ਅਸੀਂ ਇਵੈਂਚੁਅਲੀ ਇਹ ਨਾ ਹੋਵੇ ਜਿਸ ਹਿਸਾਬ ਨਾਲ ਭਾਰਤ ਦੀ ਹਕੂਮਤ ਚੱਲ ਰਹੀ ਹੈ ਕਿ ਸਾਨੂੰ ਵੱਖ ਹੋਣਾ ਪਵੇ। ਵੱਲੋਂ ਜਿਹੜੀ ਇਹ ਬਿਆਨਬਾਜ਼ੀ ਸੀ, ਅਸੀਂ ਉਹਦੀ ਡੈਪਥ ਵੀ ਐਨਾਲਾਈਜ਼ ਕੀਤੀ ਸੀ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਤੇ ਨਾਲ ਹੀ ਨਾਲ ਅੱਜ ਜਿਹੜੀ ਬਲੂਮਬਰਗ ਦੇ ਵਿੱਚ ਸਟੋਰੀ ਲੱਗੀ ਹੈ, ਉਹ ਇਸ ਦੇ ਵਿੱਚ ਜਿਹੜਾ ਹੈ ਉਹ ਇਹਦੀਆਂ ਡਿਟੇਲਸ ਦੇ ਵਿੱਚ ਜਾ ਕੇ ਡੈਪਥ ਦੇ ਵਿੱਚ ਐਨਾਲਾਈਜ਼ ਕਰ ਰਹੀ ਹੈ ਕਿ ਜਿਹੜੀ ਸਿਆਸਤ ਹੈ ਉਹ ਕਿਸ ਦਿਸ਼ਾ ਵੱਲ ਵੱਧ ਰਹੀ ਹੈ। ਸੋ ਪਹਿਲਾਂ ਸ਼ੁਰੂ ਕਰਦੇ ਹਾਂ, ਫਿਰ ਗੱਲਬਾਤ ਨੂੰ ਹੋਰ ਅੱਗੇ ਤੋਰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜਾ ਇਹ ਬਲੂਮਬਰਗ ਦੀ ਸਟੋਰੀ ਆ, ਇਹ ਅਸੀਂ ਜਿਵੇਂ ਉਸ ਦਿਨ ਗਾਰਡੀਅਨ ਦੀ ਸਟੋਰੀ ਨੂੰ ਡਿਸਕਸ ਕੀਤਾ ਸੀ ਇੱਕ ਦਿਨ ਪਹਿਲਾਂ ਆਪਣੇ ਸ਼ੋਅ ਦੇ ਵਿੱਚ, ਤੇ ਗਾਰਡੀਅਨ ਦੀ ਸਟੋਰੀ ਬੜੀ ਡਿਟੇਲਡ ਸਟੋਰੀ ਸੀ। ਉਹ ਇੰਡੀਆ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮਸਲੇ ਦੇ ਉੱਤੇ। ਤੇ ਇਸੇ ਤਰੀਕੇ ਦੇ ਨਾਲ ਇਹ ਬਲੂਮਬਰਗ ਦੁਨੀਆ ਦਾ ਇੱਕ ਵੱਡਾ ਅਖਬਾਰ ਮੀਡੀਆ ਅਦਾਰਾ ਆ, ਤੇ ਉਸ ਵੱਲੋਂ ਇਹ ਜਿਹੜੀ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਹਦਾ ਟਾਈਟਲ ਜਿਹੜਾ ਆ ਉਹ ਹੈਗਾ ਵਾਈ ਇੰਡੀਆਸ ਸਾਊਥ ਮੋਦੀ ਐਂਡ ਵਾਈ ਇਟ ਮੈਟਰਸ। ਤੇ ਇਸ ਸਟੋਰੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਜਿਹੜਾ ਭਾਰਤ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਸੈਂਟਰਲ ਪੋਲੀਟਿਕਸ ਆ, ਮਤਲਬ ਕੇਂਦਰੀ ਸਰਕਾਰ ਆ, ਉਸ ਨੂੰ ਕਿਵੇਂ ਇੱਕ ਉਹ ਖਿੱਤਾ ਉਸ ਦੀ ਚੋਣ ਕਰਦਾ ਆ, ਕਿਉਂਕਿ ਆਬਾਦੀ ਦੇ ਆਧਾਰ ਤੇ ਸੀਟਾਂ ਦੀ ਵੰਡ ਹੁੰਦੀ ਆ ਲੋਕ ਸਭਾ ਦੇ ਵਿੱਚ। ਤੇ ਜਿਹੜੀ ਆਬਾਦੀ ਆ, ਉਹ ਜਿਹੜਾ ਤੁਸੀਂ ਕਾਊ ਬੈਲਟ ਦੀ ਗੱਲ ਕਰਦੇ ਹੋ ਜਾਂ ਹਿੰਦੀ ਭਾਸ਼ੀ ਖੇਤਰ ਜਿਹੜਾ ਇੱਕ ਸਿਰਜਿਆ ਗਿਆ ਆ ਜਿਹਨੂੰ ਨੌਰਥ ਇੰਡੀਆ ਕਿਹਾ ਜਾਂਦਾ, ਜੇ ਉਹਦੇ ਵਿੱਚ ਅਸੀਂ ਪੰਜਾਬ ਵਾਲਾ ਹਿੱਸਾ, ਕਸ਼ਮੀਰ ਵਾਲਾ ਹਿੱਸਾ ਕੱਢ ਦਈਏ, ਜਿਹੜੀ ਬਾਕੀ ਉਹ ਸਾਰੀ ਬੈਲਟ ਆ, ਤੇ ਉਹਦੇ ਵਿੱਚ ਆਬਾਦੀ ਮਤਲਬ ਇਸ ਰਿਪੋਰਟ 'ਚ ਦੱਸਿਆ ਗਿਆ ਕਿ ਕਿਵੇਂ ਆਬਾਦੀ ਦਾ ਫਰਕ ਆ ਦੱਖਣੀ ਭਾਰਤ ਦੇ ਨਾਲੋਂ, ਤੇ ਕਿਵੇਂ ਜਿਹੜੀਆਂ ਐਜੂਕੇਸ਼ਨ ਦਾ ਮਤਲਬ ਕਿਵੇਂ ਜਿਹੜੇ ਲੋਕ ਸਾਊਥ ਦੇ ਵੱਧ ਪੜ੍ਹੇ ਲਿਖੇ ਨੇ, ਤੇ ਜਿਹੜੇ ਇਸ ਖਿੱਤੇ ਦੀ ਜਿਹੜੀ ਕਾਊ ਬੈਲਟ ਹੈ, ਇਸ ਖਿੱਤੇ ਦੇ ਲੋਕ ਵੱਧ ਅਨਪੜ੍ਹ ਨੇ, ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਮਤਲਬ ਅਪਰੋਚਿਸ ਨੇ ਉਹ ਕਿਵੇਂ ਡਿਫਰੈਂਟ ਨੇ ਸਾਊਥ ਦੇ ਨਾਲੋਂ। ਤੇ ਉਹਦਾ ਸਾਰਾ ਐਨਾਲਿਸਿਸ ਕੀਤਾ ਗਿਆ ਇਹਦੇ 'ਚ। ਤੇ ਨਾਲ ਇਹ ਦੱਸਿਆ ਗਿਆ ਵੀ ਫਿਰ ਕਿਉਂ ਜਿਹੜਾ ਸਾਊਥ ਇੰਡੀਆ ਆ ਉਹ ਮੋਦੀ ਦੀ ਜਿਹੜੀ ਪੋਲੀਟਿਕਸ ਆ ਉਹਨੂੰ ਅਸੈਪਟ ਨਹੀਂ ਕਰਦਾ, ਤੇ ਕਿਉਂ ਜਿਹੜੀ ਕਾਊ ਬੈਲਟ ਆ ਉਹਦੇ ਵਿੱਚ ਮੋਦੀ ਦੀ ਪੋਪੂਲੈਰਿਟੀ ਇੰਨੀ ਕੁ ਜ਼ਿਆਦਾ ਆ ਕਿ ਇਸ ਵਾਰ ਵੀ ਇਹ ਕਾਊ ਬੈਲਟ ਦੇ ਵਿੱਚ ਮੋਦੀ ਦੀ ਪੋਪੂਲੈਰਿਟੀ ਕਰਕੇ ਲੱਗ ਰਿਹਾ ਕਿ ਜਿਹੜੀ ਇਲੈਕਸ਼ਨ ਆ ਉਹ ਮੋਦੀ ਇੰਡੀਆ ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹ ਜਿੱਤ ਕੇ ਤੇ ਪ੍ਰਾਈਮ ਮਿਨਿਸਟਰ ਬਣਨ ਵੱਲ ਵੱਧ ਰਿਹਾ ਆ। ਤੇ ਜੇ ਰਿਪੋਰਟ ਨੂੰ ਅਸੀਂ ਡਿਸਕਸ ਕਰੀਏ ਤਾਂ ਰਿਪੋਰਟ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਉਹਨਾਂ ਨੇ ਫੈਕਟਰ ਪਿਕ ਕੀਤਾ ਹੈ ਉਹ ਪੋਪੂਲੇਸ਼ਨ ਦਾ ਪਿਕ ਕੀਤਾ ਹੈ। ਉਹ ਬੜਾ ਸੋਹਣਾ ਉਹਨਾਂ ਨੇ ਫਰੇਮ ਕੀਤਾ। ਸਾਡੇ ਜੇ ਦਰਸ਼ਕ ਇਸ ਰਿਪੋਰਟ ਨੂੰ ਪੜ੍ਹਨਾ ਵੀ ਚਾਹੁਣ, ਇਸੇ ਕਰਕੇ ਮੈਂ ਟਾਈਟਲ ਵੀ ਦੱਸਿਆ ਵੀ ਉਹ ਖੁਦ ਵੀ ਪੜ੍ਹ ਸਕਦੇ ਆ, ਪਰ ਅਸੀਂ ਇੱਥੇ ਨੂੰ ਡਿਸਕਸ ਕਰ ਰਹੇ ਹਾਂ। ਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਸਟੇਟਸ ਲਈਆਂ ਨੇ ਉਹਨਾਂ ਨੇ ਕਾਊ ਬੈਲਟ ਦੀਆਂ, ਜਿਹਦੇ 'ਚ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼, ਇਹ ਕਾਊ ਬੈਲਟ ਦੀਆਂ ਹਾਰਡਕੋਰ, ਜਿੱਥੇ ਹਿੰਦੂਤਵਾ ਦੀ ਆਈਡੀਓਲੋਜੀ ਅੱਜ ਪ੍ਰੋਮੀਨੈਂਸ ਉਹਦੀ ਹੈਗੀ ਆ, ਤੇ ਇਹ ਸਟੇਟਸ ਨੇ ਜਿਹਦੇ ਵਿੱਚ ਜੇ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਇਕੱਲੀ ਉੱਤਰ ਪ੍ਰਦੇਸ਼ ਦੇ ਵਿੱਚ ਦੱਸ ਰਹੇ ਆ ਕਿ 238 ਮਿਲੀਅਨ ਪੋਪੂਲੇਸ਼ਨ ਆ, 238 ਮਿਲੀਅਨ ਪੋਪੂਲੇਸ਼ਨ ਉੱਤਰ ਪ੍ਰਦੇਸ਼ ਦੀ ਆ, ਤੇ ਬਿਹਾਰ ਦੀ 129 ਮਿਲੀਅਨ, ਰਾਜਸਥਾਨ ਦੀ 82 ਮਿਲੀਅਨ, ਮੱਧ ਪ੍ਰਦੇਸ਼ ਦੀ 88 ਮਿਲੀਅਨ, ਝਾਰਖੰਡ ਦੀ 40 ਮਿਲੀਅਨ ਤੇ ਛੱਤੀਸਗੜ੍ਹ ਦੀ 31 ਮਿਲੀਅਨ। ਤੇ ਟੋਟਲ ਜਿਹੜੀ ਪੋਪੂਲੇਸ਼ਨ ਆ ਇਹ 607 ਮਿਲੀਅਨ ਬਣਦੀ ਆ ਅਮਰਵੀਰ ਸਿੰਘ ਜੀ, ਜਿਹੜੀ ਇਹ ਕਾਊ ਬੈਲਟ ਦੇ ਏਰੀਏ ਦੀ ਇਹਨਾਂ ਨੇ ਗੱਲ ਕੀਤੀ ਆ। ਹਾਲਾਂਕਿ ਇਹ ਤੋਂ ਇਲਾਵਾ ਜੇ ਅਸੀਂ ਦੇਖੀਏ ਤਾਂ ਅੱਜ ਜਿਹੜਾ ਹਿਮਾਚਲ ਆ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਉਹਦੀ ਹਿਮਾਚਲੀ ਆਈਡੈਂਟਿਟੀ ਸੀ, ਪਹਾੜੀ ਆਈਡੈਂਟਿਟੀ ਸੀ, ਉਹਦੀ ਆਪਣੀਆਂ ਭਾਸ਼ਾਵਾਂ ਸੀ, ਉਹ ਸਾਰੀਆਂ ਹੀ ਹਿੰਦੀ ਭਾਸ਼ਾ ਨੇ ਖਾ ਲਈਆਂ, ਤੇ ਉਹ ਵੀ ਆਪਣੇ ਆਪ ਨੂੰ ਹਿੰਦੀ ਦੇ ਵਿੱਚ ਜਜ਼ਬ ਕਰਵਾ ਗਿਆ। ਤੇ ਇਸੇ ਤਰ੍ਹਾਂ ਅਸੀਂ ਹਰਿਆਣਾ ਨੂੰ ਵੀ ਜੇ ਦੇਖੀਏ ਤਾਂ ਹਰਿਆਣਾ ਵੀ ਜਿਹੜਾ ਆ ਉਹ ਉਸੇ ਤਰੀਕੇ ਦੇ ਨਾਲ ਆਪਣੇ ਜਿਹੜਾ ਕਲਚਰ ਉਹਨਾਂ ਦਾ ਹੈਗਾ ਆ
ਉਹ ਹਿੰਦੀ ਦੇ ਵਿੱਚ ਜਜ਼ਬ ਹੋ ਚੁੱਕਿਆ ਆ, ਤਾਂ ਉਹ ਵੀ ਲਗਭਗ ਜਿਹੜਾ ਮੋਦੀ ਦੀ ਪ੍ਰੋਮੀਨੈਂਸ ਵਾਲੀ ਟੈਰੀਟਰੀਜ਼ ਦੇ ਵਿੱਚ ਆ ਜਾਂਦਾ ਵੀ ਅਸੀਂ ਸਰਕਾਰ ਵੀ ਦੇਖ ਰਹੇ ਹਾਂ ਕਿ ਉੱਥੇ ਬੀਜੇਪੀ ਦੀ ਜਿਹੜੀ ਆ ਉਹ ਰੂਲ ਕਰ ਰਹੀ ਆ। ਤੇ ਇਹ ਜੇ ਅਸੀਂ ਮਤਲਬ ਇਸ ਸਾਰੇ ਡਾਟਾ ਨੂੰ ਦੇਖੀਏ ਤਾਂ 607 ਮਿਲੀਅਨ ਪੋਪੂਲੇਸ਼ਨ ਬਣਦੀ ਆ ਇਸ ਏਰੀਏ ਦੀ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਫਿਰ ਇਹਦੇ ਓਪੋਜ਼ਿਟ ਇਹਦਾ ਵਿਰੋਧ ਕਰਨ ਵਾਲੀ ਜਿਹੜੀ ਟੈਰੀਟਰੀ ਆ ਉਹਦੇ 'ਚ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕਾ, ਤਾਮਿਲਨਾਡੂ ਤੇ ਕੇਰਲਾ, ਇਹ ਸਾਊਥ ਦੀਆਂ ਜਿਹੜੀਆਂ ਵੱਡੀਆਂ ਸਟੇਟਸ ਨੇ। ਤੇ ਉਹਨਾਂ ਦੀ ਪੋਪੂਲੇਸ਼ਨ ਤਾਂ ਦੇਖੀਏ ਤਾਂ ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਧ ਪੋਪੂਲੇਸ਼ਨ ਆ ਉਹ ਵੀ ਅਮਰਵੀਰ ਸਿੰਘ ਜੀ ਤਾਮਿਲਨਾਡੂ ਦੀ ਆ, ਜਿੱਥੇ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਧ ਪੋਪੂਲੇਸ਼ਨ ਆ ਉਹ 238 ਮਿਲੀਅਨ ਆ। ਤੇ ਇੱਥੇ ਜਿਹੜੀ ਪੋਪੂਲੇਸ਼ਨ ਤਾਮਿਲਨਾਡੂ ਦੀ ਆ ਉਹ 77 ਮਿਲੀਅਨ ਆ। ਮਤਲਬ ਬਾਕੀ ਦੀਆਂ ਸਟੇਟਸ ਦੀ ਪੋਪੂਲੇਸ਼ਨ ਤਾਂ ਹੋਰ ਬੜੀ ਘੱਟ ਆ, ਤਾਂ ਕਲੈਕਟਿਵਲੀ ਜਿਹੜੀਆਂ ਇਹ ਸਟੇਟਸ ਨੇ ਇਹਨਾਂ ਦੀ ਪੋਪੂਲੇਸ਼ਨ 273 ਮਿਲੀਅਨ ਦੱਸੀ ਆ ਇਸ ਰਿਪੋਰਟ ਨੇ। ਤੇ ਜਿਹੜੀ ਉੱਪਰ ਵਾਲੀਆਂ ਕਾਓ ਬੈਲਟ ਦੀ ਪੋਪੂਲੇਸ਼ਨ ਉਹ 607 ਮਿਲੀਅਨ ਦਾ ਬਹੁਤ ਲੋਕਾਂ ਦੇ ਵਿੱਚ। ਤੇ ਜਿਹੜੀ ਇੱਕ ਪੋਪੂਲੇਸ਼ਨ ਕੰਟਰੋਲ ਦੀ ਅਸੀਂ ਮਤਲਬ ਕਹਿ ਸਕਦੇ ਹਾਂ ਵੀ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਆਲ ਓਵਰ ਦੀ ਗਲੋਬ ਇੱਕ ਮੂਵਮੈਂਟ ਚੱਲੀ, ਭਾਰਤ ਦੇ ਵਿੱਚ ਵੀ ਉਹਨੂੰ ਪ੍ਰਚਾਰਿਆ ਗਿਆ। ਉਸ ਮੂਵਮੈਂਟ ਨੂੰ ਅਸੀਂ ਦੇਖਿਆ ਵੀ ਪੰਜਾਬ ਦੇ ਵਿੱਚ ਵੀ ਆ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਨੈਗੇਟਿਵ ਦੇ ਵਿੱਚ ਨਜ਼ਰ ਆ ਰਹੀ ਆ। ਤੇ ਜਿਹੜੀਆਂ ਸਾਊਥ ਦੀਆਂ ਇਹ ਸਟੇਟਸ ਜਿੱਥੇ ਪੜ੍ਹੇ ਲਿਖੇ ਲੋਕ ਹੈਗੇ ਆ ਉੱਥੇ ਵੀ ਜਿਹੜੀ ਪੋਪੂਲੇਸ਼ਨ ਗਰੋਥ ਆ ਉਹ ਨੈਗੇਟਿਵ 'ਚ ਆ। ਤੇ ਪਰ ਜਿਹੜੀਆਂ ਇਹ ਸਟੇਟਸ ਜਿਹੜੀਆਂ ਕਿ ਤੁਸੀਂ ਕਹਿ ਸਕਦੇ ਹੋ ਨਾ ਤਾਂ ਇਕਨੋਮਿਕਲੀ ਕੁਛ ਮਤਲਬ ਹਿੱਸਾ ਪਾਉਂਦੀਆਂ ਆ ਵੱਡਾ ਭਾਰਤ ਦੀ ਜੇ ਅਸੀਂ ਆਰਥਿਕਤਾ ਦੀ ਗੱਲ ਕਰੀਏ, ਬਲਕਿ ਜਿੰਨਾ ਟੈਕਸ ਇਕੱਠਾ ਹੁੰਦਾ ਆ ਜਿਹੜੀਆਂ ਇਕਨੋਮਿਕਲੀ ਸਟਰੋਂਗ ਸਟੇਟਸ ਹੈਗੀਆਂ ਨੇ ਉਹਨਾਂ ਤੋਂ ਟੈਕਸ ਇਕੱਠਾ ਕਰਕੇ ਤੇ ਉਹਦਾ ਸਭ ਤੋਂ ਵੱਡਾ ਹਿੱਸਾ ਇਸ ਸਟੇਟ ਦੇ ਵਿੱਚ ਜਾਂਦਾ। ਤੇ ਉਹ ਜਾਣ ਦੇ ਬਾਵਜੂਦ ਵੀ ਅਮਰਵੀਰ ਸਿੰਘ ਜੀ ਕਰਪਸ਼ਨ ਕਿ ਲੋਕਾਂ ਤੱਕ ਉੱਥੇ ਵੀ ਨਹੀਂ ਪਹੁੰਚਦਾ, ਕਿ ਨਾ ਲੋਕਾਂ ਤੱਕ ਉੱਥੇ ਹੈਲਥ ਫੈਸਿਲਿਟੀਜ਼ ਪਹੁੰਚੀਆਂ, ਨਾ ਲੋਕਾਂ ਤੱਕ ਸਾਫ਼ ਪਾਣੀ ਪੀਣ ਦਾ ਪਹੁੰਚਿਆ ਆ ਇੰਨੇ ਸਾਲਾਂ ਦੇ ਵਿੱਚ, ਨਾ ਲੋਕਾਂ ਤੱਕ ਉੱਥੇ। ਬਲਕਿ ਜਿਹੜੇ ਅਸੀਂ ਦੇਖ ਰਹੇ ਹਾਂ ਕਿ ਮੋਦੀ ਨੇ ਸਭ ਤੋਂ ਵੱਡੀ ਪ੍ਰਾਪਤੀ ਆਪਣੇ ਨਾ 10 ਸਾਲਾਂ ਦੇ ਵਿੱਚ ਇਹੀ ਦਿਖਾਈ ਆ ਕਿ ਅਸੀਂ ਲੋਕਾਂ ਦੇ ਲਈ ਦੇਖੋ ਟਾਇਲਟ ਬਣਾ ਰਹੇ ਹਾਂ। ਵੀ ਇਹ ਜਿਹੜੀਆਂ ਸਟੇਟਸ ਦੇ ਵਿੱਚ ਇਹੋ ਜਿਹਾ ਹਾਲ ਆ। ਤੇ ਉੱਥੇ ਜਿਹੜੀ ਆਬਾਦੀ ਆ ਅਨਪੜ੍ਹਤਾ ਕਰਕੇ ਉੱਥੇ ਕੋਈ ਪੋਪੂਲੇਸ਼ਨ ਕੰਟਰੋਲ ਨਹੀਂ ਤੇ ਉਹ ਲਗਾਤਾਰ ਉਵੇਂ ਵੱਧ ਰਹੀ ਆ। ਤੇ ਜਿਹੜਾ ਟੈਕਸ ਦਾ ਪੈਸਾ ਜੇ ਫੈਡਰਲ ਟੈਕਸ ਦਾ ਪੈਸਾ ਜਿਹੜਾ ਬਾਕੀ ਸਟੇਟਸ 'ਚੋਂ ਇਕੱਠਾ ਕਰਦੇ ਆ ਉਹਦਾ ਵੱਡਾ ਹਿੱਸਾ ਯੂਪੀ ਜਾਂ ਇਹਨਾਂ ਸਟੇਟਸ ਦੇ ਵਿੱਚ ਜਾਂਦਾ ਪੋਪੂਲੇਸ਼ਨ ਦੇ ਹਿਸਾਬ ਨਾਲ, ਪਰ ਉਹ ਲੋਕਾਂ ਤੱਕ ਨਹੀਂ ਪਹੁੰਚਦਾ। ਉਹ ਜਿਹੜੇ ਲੀਡਰ ਨੇ ਜਿਹੜੇ ਕਿ ਅਸੀਂ ਦੇਖਦੇ ਹਾਂ ਵੀ ਮੋਦੀ ਦੀ ਟੀਮ ਆ ਸਾਰੀ, ਵੀ ਜਿਹੜੇ ਅਸੀਂ ਹਾਰਡਕੋਰ ਮਤਲਬ ਹਿੰਦੂਤਵਾ ਆਈਡੀਓਲੋਜੀ ਜਿਹੜੇ ਪ੍ਰੋਪੇਗੈਂਡਿਸਟ ਹੈਗੇ ਆ ਇਹੀ ਸਾਰਾ ਪੈਸਾ ਖਾ ਲੈਂਦੇ ਆ। ਤਾਂ ਸਾਊਥ ਦੀਆਂ ਸਟੇਟਸ ਨੂੰ ਇਹ ਪ੍ਰੋਬਲਮ ਹੋ ਰਹੀ ਆ ਵੀ ਅੱਜ ਤੁਸੀਂ ਦੇਖੋ ਤਾਮਿਲਨਾਡੂ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਇਲੈਕਟ੍ਰੋਨਿਕਲ ਜਿਹੜੇ ਉਤਪਾਦ ਨੇ ਉਹਨਾਂ ਦਾ ਐਕਸਪੋਰਟ ਕਰਨ ਵਾਲੀ ਤਾਮਿਲਨਾਡੂ ਸਟੇਟ ਆ। ਕਰਨਾਟਕਾ ਦੇ ਵਿੱਚ ਬੈਂਗਲੌਰ ਜਿਹੜਾ ਆ ਉਹ ਭਾਰਤ ਦੇ ਵਿੱਚ ਅਸੀਂ ਜਾਂ ਫਿਰ ਕਹਿ ਸਕਦੇ ਹਾਂ ਸਾਊਥ ਏਸ਼ੀਆ ਦੇ ਵਿੱਚ IT ਦਾ ਸਭ ਤੋਂ ਵੱਡਾ ਹੱਬ ਬੈਂਗਲੌਰ ਆ ਜਿਹੜਾ ਕਰਨਾਟਕਾ 'ਚ। ਤਾਂ ਮਤਲਬ ਇਹ ਸਾਰੀਆਂ ਸਟੇਟਸ ਜਿੱਥੇ ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ, ਲੋਕ ਬਹੁਤ ਜ਼ਿਆਦਾ ਕੌਨਸ਼ੀਅਸ ਆ ਤੇ ਉਹਨਾਂ ਦੇ ਵਿੱਚ ਇਕਨੋਮਿਕਲ ਡਿਵੈਲਪਮੈਂਟ ਵੀ ਆ, ਪਰ ਜਿਹੜਾ ਉੱਥੋਂ ਟੈਕਸ ਦਾ ਪੈਸਾ ਇਕੱਠਾ ਹੋ ਕੇ ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਉਹ ਫੀਡ ਕਿਹਨੂੰ ਕਰ ਰਿਹਾ, ਉਹ ਫੀਡ ਲੋਕਾਂ ਨੂੰ ਨਹੀਂ ਕਰ ਰਿਹਾ। ਸਾਊਥ ਦੇ ਲੋਕ ਇਹ ਗੱਲ ਕਹਿੰਦੇ ਆ ਵੀ ਸਾਨੂੰ ਲੋਕਾਂ ਨੂੰ ਫੀਡ, ਸਾਨੂੰ ਪ੍ਰੋਬਲਮ ਉਸ ਆਈਡੀਓਲੋਜੀ ਨੂੰ ਫੀਡ ਕਰਨ ਤੋਂ ਆ ਜਿਹੜੀ ਕਿ ਨਫ਼ਰਤ ਫੈਲਾ ਰਹੀ ਆ, ਜਿਹੜੀ ਇੱਥੇ ਬਾਕੀ ਭਾਸ਼ਾਵਾਂ ਨੂੰ ਖਤਮ ਕਰਨਾ ਚਾਹੁੰਦੀ ਆ, ਸਿਰਫ ਇੱਕ ਭਾਸ਼ਾ ਸਾਰਿਆਂ ਤੇ ਲਾਗੂ ਕਰਨਾ ਚਾਹੁੰਦੀ ਆ, ਜਿਹੜੀ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਹੈ ਆਈਡੀਓਲੋਜੀ, ਜਿਹੜੀ ਧਰਮ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਕਰ ਰਹੀ ਹੈ, ਵੀ ਸਾਨੂੰ ਉਸ ਤੋਂ ਪ੍ਰੋਬਲਮ ਆ। ਤਾਂ ਇਹ ਜਿਹੜਾ ਡਿਵਾਈਡ ਆ ਸਾਊਥ ਤੇ ਨੌਰਥ ਦਾ ਜਿਹੜਾ ਆ ਅਸੀਂ ਕਹਿ ਸਕਦੇ ਹਾਂ ਕਾਊ ਬੈਲਟ ਦਾ ਤੇ ਸਾਊਥ ਦਾ, ਉਹਨੂੰ ਇਸ ਰਿਪੋਰਟ ਦੇ ਵਿੱਚ ਬੜਾ ਸੋਹਣਾ ਉਹਨਾਂ ਨੇ ਪੇਸ਼ ਕੀਤਾ ਆ। ਜਿੱਥੇ ਪੋਪੂਲੇਸ਼ਨ ਦਾ ਇਹ ਫਰਕ ਉਹਨਾਂ ਨੇ ਦੱਸਿਆ ਆ ਉੱਥੇ ਨਾਲ ਹੀ ਜਿਹੜੀਆਂ ਹੁਣ ਅਗਲੇ ਉਹਨਾਂ ਨੇ ਫਿਰ ਦੱਸਿਆ ਵੀ ਜਿਹੜੀ ਇਹ ਪੋਪੂਲੇਸ਼ਨ ਦਾ ਇਫੈਕਟ ਪੋਲੀਟਿਕਸ ਤੇ ਕਿਵੇਂ ਪੈਂਦਾ। ਤੇ ਉਹਦੇ 'ਚ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਸੀਟਸ ਨੇ ਉਹ ਤੁਸੀਂ ਦੇਖੋ ਉੱਤਰ ਜਿਹੜੀ ਇੰਡੀਆ ਦੀ ਲੋਕ ਸਭਾ ਹੈ ਉਹਦੇ ਵਿੱਚ ਸਭ ਤੋਂ ਵੱਧ ਸੀਟਾਂ ਨੇ, 80 ਸੀਟਾਂ ਉੱਤਰ ਪ੍ਰਦੇਸ਼ ਦੀਆਂ ਇਕੱਲੀਆਂ ਆ। ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਵੀ ਤੁਸੀਂ ਲੋਕ ਸਭਾ 'ਚੋਂ ਕੀ ਲੈ ਲਓਗੇ, ਜੇ ਪੰਜਾਬ ਨੇ ਕਿਸੇ ਆਪਣੇ ਹੱਕ ਦੀ ਗੱਲ ਆਪਾਂ ਲਗਾਤਾਰ ਪਹਿਲਾਂ ਵੀ ਪੰਜਾਬ 'ਚ ਹੁੰਦੀ ਹੈ ਤਾਂ 13 ਸੀਟਾਂ ਪੰਜਾਬ ਦੀਆਂ ਨੇ ਤੇ 80 ਸੀਟਾਂ ਉੱਤਰ ਪ੍ਰਦੇਸ਼ ਦੀਆਂ ਤੇ ਉਸ ਤੋਂ ਇਲਾਵਾ ਬਿਹਾਰ ਦੀਆਂ 40 ਸੀਟਾਂ ਹੈ ਤੇ ਝਾਰਖੰਡ ਦੀਆਂ 14, ਛੱਤੀਸਗੜ੍ਹ ਦੀਆਂ 11, ਰਾਜਸਥਾਨ ਦੀਆਂ 25। ਮਤਲਬ ਜੇ ਆਪਾਂ ਹੁਣ ਥੱਲੇ ਸਾਊਥਰਨ ਸਟੇਟਸ ਦੇ ਵਿੱਚੋਂ ਗੱਲ ਕਰੀਏ ਤਾਂ ਸਭ ਤੋਂ ਵੱਧ ਸੀਟਾਂ ਉੱਥੇ ਤਾਮਿਲਨਾਡੂ ਦੀਆਂ ਨੇ ਜਿਹਦੀਆਂ 39 ਸੀਟਾਂ ਨੇ। ਤਾਂ ਕਰਕੇ ਮਤਲਬ ਜਿਹੜਾ ਇਹ ਸਾਊਥਰਨ ਹਿੱਸਾ ਆ ਸਾਰਾ ਉਹ ਭਾਵੇਂ ਇਕਨੋਮਿਕਲੀ ਡਿਵੈਲਪਡ ਆ, ਉਹਨਾਂ ਕੋਲ ਆਪਣੀ ਇੱਕ ਪੋਲੀਟੀਕਲ ਦਰਾਵਿਡੀਅਨ ਪੋਲੀਟਿਕਸ ਆ ਉਹਨਾਂ ਦੀ,
ਉਹਨਾਂ ਦਾ ਜਿਹੜਾ ਭਾਵੇਂ ਉੱਥੇ ਗਿਣਤੀ ਜਿਹੜੀ ਆ ਉਹ ਵੀ ਹਿੰਦੂ ਆਬਾਦੀ ਰਹਿੰਦੀ ਆ, ਪਰ ਜਿਹੜਾ ਉਹਨਾਂ ਦਾ ਹਿੰਦੂ ਪੋਲੀਟੀਕਲ ਥੋਟ ਆ ਉਹ ਬਿਲਕੁਲ ਜਿਹੜਾ ਇਹ ਹਿੰਦੂਤਵਾ ਦਾ ਥੋਟ ਆ ਇਹਦੇ ਨਾਲ ਡਿਫਰੈਂਟ ਆ। ਤੇ ਉਹਨਾਂ ਦਾ ਮਤਲਬ ਜਿਹੜੀ ਉਹਨਾਂ ਦੀ ਦਰਾਵੜੀਅਨ ਪੋਲਿਟਿਕਸ ਆ ਉਹਦੇ ਵਿੱਚ ਉਹ ਜਿਹੜਾ ਹਿੰਦੂਇਜ਼ਮ ਦੇ ਵਿੱਚ ਜਿਹੜੀ ਕਾਸਟ ਦੀ ਹਾਇਰਾਰਕੀ ਆ ਉਹਦੀ ਰਿਜੈਕਸ਼ਨ ਦੇ ਵਿੱਚੋਂ ਹੀ ਉਹਨਾਂ ਦੀ ਉਹ ਦਰਾਵੜੀਅਨ ਪੋਲਿਟਿਕਸ ਨਿਕਲੀ ਆ, ਜਿਹੜੀ ਪੇਰੀਆਰ ਨੇ ਉੱਥੇ ਸ਼ੁਰੂ ਕੀਤੀ। ਤੇ ਉਹ ਆਪਣੇ ਆਪ ਨੂੰ, ਬਲਕਿ ਹੁਣ ਤਾਂ ਇੱਥੋਂ ਤੱਕ ਆ ਵੀ ਪਿਛਲੇ ਕੁਛ ਦਿਨ ਪਹਿਲਾਂ ਇਹ ਰਾਜਾ ਜਿਹੜਾ ਕਿ DMK ਦੇ ਵੱਡੇ ਲੀਡਰ ਨੇ ਤਾਮਿਲਨਾਡੂ ਦੇ, ਉਹਨਾਂ ਦੀ ਉਹ ਸਟੇਟਮੈਂਟ ਬੜੀ ਵਾਇਰਲ ਹੋਈ ਸੀ, ਅਸੀਂ ਵੀ ਉਹ ਡਿਸਕਸ ਕੀਤੀ ਸੀ TV 84 ਤੇ, ਕਿ ਇੰਡੀਆ ਅ ਸਬ ਕੰਟੀਨੈਂਟ ਨੋਟ ਕੰਟਰੀ। ਜੀ ਉੱਥੇ ਜਿਵੇਂ ਤਾਮਿਲਸ ਦੀ ਅਸੀਂ ਇੱਕ ਵੱਡੀ ਮੂਵਮੈਂਟ ਜਿਹੜੀ ਆਪਣੀ ਆਜ਼ਾਦੀ ਲਈ ਲੜੀ ਗਈ, ਵੀ ਉਹ ਸਾਰੀ ਹੁਣ ਦਰਾਵਿੜ ਨਾਡੂ ਦੀ ਵੱਡੇ ਬਹੁਤ ਜ਼ੋਰ ਨਾਲ ਉੱਥੇ ਗੱਲ ਹੋ ਰਹੀ ਆ ਵੀ ਅਸੀਂ ਜਿਹੜਾ ਜਿਹੋ ਜਿਹਾ ਹਿੰਦੁਸਤਾਨ ਜਾਂ ਇੰਡੀਆ ਬਣਾ ਰਹੇ ਆ ਜਾਂ ਬਣ ਗਿਆ ਆ, ਅਸੀਂ ਇਹੋ ਜਿਹੇ ਨਹੀਂ ਆ। ਤੇ ਸਾਨੂੰ ਜਿਹੜਾ ਆ ਆਪਣਾ ਵੱਖਰਾ ਜਿਹੜਾ ਇੱਕ ਖਿੱਤਾ ਚਾਹੀਦਾ, ਜਿਹਨੂੰ ਉਹ ਦਰਾਵਿੜ ਨਾਡੂ ਕਹਿੰਦੇ ਆ, ਜਿਹੜੀ ਸਾਊਥਰਨ ਸਟੇਟਸ ਦੀ ਇੱਕ ਯੂਨੀਅਨ ਆ, ਜਿਵੇਂ ਦੀ ਯੂਰੋਪੀਅਨ ਯੂਨੀਅਨ ਆ, ਜਿਹੜਾ ਉਹ ਕਨਸੈਪਟ ਵੀ ਬੜੇ ਜ਼ੋਰ ਦੇ ਨਾਲ ਉੱਥੇ ਚੁੱਕਿਆ ਜਾ ਰਿਹਾ। ਤੇ ਉਹਦੇ ਵਿੱਚ ਮਤਲਬ ਇਹ ਅਮਰਵੀਰ ਸਿੰਘ ਜੀ ਕਿ ਅਸੀਂ ਮਤਲਬ ਸਾਡੇ ਲਈ, ਸਿੱਖਾਂ ਲਈ ਵੀ ਇਹ ਗੱਲ ਸਮਝਣੀ ਬੜੀ ਜ਼ਰੂਰੀ ਆ ਵੀ ਜਿਹੜੇ ਲੋਕ ਉਸ ਖਿੱਤੇ ਦੇ ਵਿੱਚ, ਅਸੀਂ ਇਹ ਨਹੀਂ ਕਹਿ ਸਕਦੇ ਕਿ ਚਾਹੇ ਤੁਸੀਂ ਹਿੰਦੂਆਂ ਦੀ ਗੱਲ ਕਰੋ ਸਾਰਿਆਂ ਦੀ, ਚਾਹੇ ਤੁਸੀਂ ਇਹ ਗੱਲ ਕਰੋ ਵੀ ਭਾਰਤ ਦੇ ਲੋਕ ਜਿਹੜੇ ਅੱਜ ਆਪਣੇ ਆਪ ਨੂੰ ਆਇਡੈਂਟੀਟੀ ਦੇ ਨਾਲ ਜੋੜ ਕੇ ਵੀ ਦੇਖਦੇ ਆ, ਵੀ ਉਹ ਵੀ ਸਾਰੇ ਆ ਜਿਵੇਂ ਦਾ ਭਾਰਤ ਬਣ ਰਿਹਾ ਆ, ਜਾਂ ਜੋ ਭਾਰਤ ਦੀ 1947 ਦੇ ਵਿੱਚ ਸਥਾਪਨਾ ਤੋਂ ਬਾਅਦ ਉੱਥੇ ਅੱਜ ਅਸੀਂ ਉਹਦਾ ਸਰੂਪ ਦੇਖਦੇ ਆ, ਵੀ ਉਹ ਤੋਂ ਸੰਤੁਸ਼ਟ ਨੇ। ਉੱਥੇ ਬਹੁਤ ਜ਼ਿਆਦਾ ਅਸੰਤੁਸ਼ਟ ਲੋਕ ਬੈਠੇ ਆ ਜਿਹੜੇ ਕਿ ਇਹਨੂੰ ਬਦਲਣਾ ਚਾਹੁੰਦੇ ਆ, ਇਹਦੇ ਵਿੱਚ ਤਬਦੀਲੀਆਂ ਚਾਹੁੰਦੇ ਆ। ਤੇ ਉਹ ਆਪਾਂ ਭਾਵੇਂ ਨਾਰਥ ਈਸਟਰਨ ਸਟੇਟਸ ਦੇ ਵਿੱਚ ਉਹਨਾਂ ਨੂੰ ਦੇਖੀਏ, ਚਾਹੇ ਉਹ ਸਾਊਥ ਦੀਆਂ ਸਟੇਟਸ ਦੇ ਵਿੱਚ ਤਾਂ ਹੁਣ ਬਹੁਤ ਤੇਜ਼ੀ ਦੇ ਨਾਲ ਇਹ ਚੀਜ਼ ਖੜੀ ਹੋ ਰਹੀ ਆ। ਤੇ ਸਾਨੂੰ ਮਤਲਬ ਸਿੱਖਾਂ ਨੂੰ ਹਰ ਇੱਕ ਪਾਸੇ ਜਿਹੜੀਆਂ ਇਹ ਮੂਵਮੈਂਟਸ ਚੱਲ ਰਹੀਆਂ ਨੇ, ਜਿਹੜੇ ਪੋਲੀਟੀਕਲ ਆਈਡੀਆਜ਼ ਚੱਲ ਰਹੇ ਆ, ਦੁਨੀਆ ਉਹਨਾਂ ਬਾਰੇ ਕੀ ਲਿਖ ਰਹੀ ਆ, ਕਿਵੇਂ ਉਹਨਾਂ ਨੂੰ ਸਮਝ ਰਹੀ ਆ, ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜਿਹੜੇ ਭਾਰਤ ਦੇ ਵਿੱਚ, ਕਿਉਂਕਿ ਸਿੱਖ ਦਾ ਜਿਹੜਾ ਸੰਘਰਸ਼ ਆ ਉਹ ਜ਼ਬਰ ਦੇ ਖਿਲਾਫ ਆ, ਜ਼ਾਲਮ ਦੇ ਖਿਲਾਫ ਆ। ਸਿੱਖ ਦੀ ਲੜਾਈ ਕਦੇ ਵੀ ਕਿਸੇ ਇੱਕ ਧਰਮ, ਕਿਸੇ ਅਕੀਦੇ ਦੇ ਖਿਲਾਫ ਨਹੀਂ ਰਹੀ ਆ। ਤੇ ਉਹਦੇ ਵਿੱਚ ਜਿਹੜੇ ਇਸ ਤਰੀਕੇ ਦੇ ਲੋਕ ਜਿਹੜੇ ਕਿ ਜਿਨ੍ਹਾਂ ਦੇ ਨੇ ਇੱਕ ਸੋਸ਼ਲ ਸੈਟਅਪ ਐਸਟੈਬਲਿਸ਼ ਕੀਤਾ ਸਾਊਥ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਵੱਡੇ ਪੱਧਰ ਤੇ ਲੋਕ ਸਾਰੇ ਧਰਮਾਂ ਦੇ ਕਿਵੇਂ ਉੱਥੇ ਉਹਨਾਂ ਦੀ ਡਿਵੈਲਪਮੈਂਟ ਹੋਈ ਆ। ਤਾਂ ਸਾਨੂੰ ਉਹਨਾਂ ਦੇ ਨਾਲ ਡਾਇਲੋਗ ਜਿਹੜਾ ਆ ਉਹ ਬਿਲਡ ਅਪ ਕਰਨਾ ਚਾਹੀਦਾ ਸਿੱਖ ਆਰਗੇਨਾਈਜੇਸ਼ਨਸ ਨੂੰ, ਸਿੱਖ ਲੀਡਰਸ਼ਿਪ ਨੂੰ। ਤੇ ਜਿਹੜਾ ਨਾਰਥ ਦੇ ਵਿੱਚ ਪੰਜਾਬ ਤੇ ਕਸ਼ਮੀਰ ਜਿਹੜਾ ਆ, ਵੀ ਉਹ ਕਿਵੇਂ ਇਸ ਬਾਕੀ ਸਾਰੇ ਨਾਰਥ ਨਾਲੋਂ ਵੱਖਰਾ ਆ, ਜਿਹਨੂੰ ਹੁਣ ਬਲੂਮਬਰਗ ਨੇ ਨਾਰਥ ਡਿਫਾਈਨ ਕੀਤਾ ਆ, ਉਹ ਸਾਡੇ ਐਕਟਿਵਿਜ਼ਮ ਦੇ ਵਿੱਚੋਂ ਹੀ ਡਿਫਾਈਨ ਹੋਣਾ ਵੀ ਨਾਰਥ ਦੇ ਇਕੱਲਾ ਤੇ ਨਾਰਥ ਦਾ ਡਿਵਾਈਡ ਨਹੀਂ ਆ, ਬਲਕਿ ਇਹ ਜਿਹੜਾ ਡਿਵਾਈਡ ਆ ਉਹ ਇੱਕ ਅਲਟੀਮੇਟਲੀ ਇੱਕ ਹਿੰਦੂਤਵਾ ਦਾ ਜਿਹੜਾ ਉਹ ਥੋਟ ਆ, ਜਿਹੜਾ ਕਿਸੇ ਸਮੇਂ ਕਾਂਗਰਸ ਦੇ ਰੂਪ ਚ ਲਾਗੂ ਰਿਹਾ ਇਸ ਸਾਰੀ ਕਾਊ ਬੈਲਟ ਦੇ ਵਿੱਚ, ਤੇ ਅੱਜ ਉਹ ਭਾਜਪਾ ਦੇ ਰੂਪ ਦੇ ਵਿੱਚ ਲਾਗੂ ਹੋ ਰਿਹਾ ਆ। ਵੀ ਜਿਹੜਾ ਇਹ ਸਾਰਾ ਥੋਟ ਆ, ਪੋਲੀਟੀਕਲ ਥੋਟ ਆ, ਵੀ ਉਹਦਾ ਡਿਵਾਈਡ ਆ। ਤੇ ਡਿਵਾਈਡ ਕਿਹਦੇ ਨਾਲ ਆ, ਵੀ ਜਿਹੜੇ ਆਈਡੀਆਜ਼, ਜਿਹੜੇ ਲੋਕ ਇਸ ਤਰੀਕੇ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਇੱਕ ਪਛਾਣ ਨੂੰ ਸਾਰਿਆਂ ਦੇ ਉੱਤੇ ਲਾਗੂ ਕਰਨ ਦੀ, ਬਾਕੀ ਸਾਰੀਆਂ ਪਛਾਣਾਂ ਨੂੰ ਖਤਮ ਕਰਨ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਲਾਗੂ ਕਰਨਾ ਚਾਹੁੰਦੇ ਆ, ਜਿਹੜੇ ਉਹਨਾਂ ਤੋਂ ਵੱਖਰੇ ਆ, ਵੀ ਜਿਹੜਾ ਉਹਨਾਂ ਦਾ ਡਿਵਾਈਡ ਆ। ਤੇ ਇਹਦੇ ਤੇ ਇਹ ਵੀ ਗੱਲ ਹੋ ਰਹੀ ਆ ਵੀ ਹੁਣ ਜਿਹੜੀ ਬਲੂਮਬਰਗ ਦੀ ਸਟੋਰੀ ਆ, ਉਹਨਾਂ ਦੀ ਸਟੋਰੀ ਲਾਉਣ ਦਾ ਮਸਲਾ ਇਹ ਆ ਕਿ ਉਹ ਦੱਸ ਰਹੇ ਆ ਵੀ ਜਿਹੜੀਆਂ ਇੰਡੀਆ ਦੀਆਂ ਇਲੈਕਸ਼ਨਸ ਨੇ, ਵੀ ਹਾਲਾਂਕਿ ਬਲੂਮਬਰਗ ਨੇ ਸਟੋਰੀ 'ਚ ਕਿਹਾ ਵੀ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਕਾਊ ਬੈਲਟ ਦੀਆਂ ਇਹ ਸਟੇਟਸ ਨੇ ਉਹਦੀ ਹੈਲਪ ਦੇ ਨਾਲ ਮੋਦੀ ਨੇ ਦੁਬਾਰਾ ਸੱਤਾ 'ਚ ਆ ਜਾਣਾ ਹੈ, ਵੀ ਉਹ ਦੁਬਾਰਾ ਸਰਕਾਰ ਬਣਾ ਜਾਊਗਾ। ਪਰ ਉਹਨਾਂ ਨੇ ਨਕਸ਼ ਉਭਾਰਤੇ ਵੀ ਜੇ ਉਹ ਸਰਕਾਰ 'ਚ ਆ ਵੀ ਜਾਂਦਾ ਪਰ ਸਾਊਥ ਦੇ ਵਿੱਚ ਨਹੀਂ ਆਉਂਦਾ। ਤੇ ਸਾਊਥ ਦੇ ਵਿੱਚ ਜੇ ਉਹ ਦੁਬਾਰਾ ਸਰਕਾਰ 'ਚ ਆਉਂਦਾ ਤਾਂ ਸਾਊਥ ਦੇ ਵਿੱਚ ਜਿਹੜੀ ਰਿਜ਼ੈਂਟਮੈਂਟ ਆ ਉਹ ਹੋਰ ਜ਼ਿਆਦਾ ਤਿੱਖੀ ਹੋਣ ਦੀ ਸੰਭਾਵਨਾ ਆ ਫਿਰ ਉਸ ਤੋਂ ਬਾਅਦ। ਤੇ ਇਸ ਤੋਂ ਇਲਾਵਾ ਅਮਰਵੀਰ ਸਿੰਘ ਜੀ, ਜਿਹੜਾ ਆਪਾਂ ਪੋਪੂਲੇਸ਼ਨ ਦੀ ਗੱਲ ਕਰ ਲਈ ਆ ਤੇ ਪੋਵਰਟੀ ਦੀ ਗੱਲ ਕਰੀਏ ਤਾਂ ਪੋਵਰਟੀ ਵੀ ਉਹਨਾਂ ਨੇ ਦੱਸਿਆ ਵੀ ਇੰਨੇ ਸਾਲਾਂ ਦੇ ਵਿੱਚ ਹੁਣ ਤੱਕ ਭਾਰਤ ਦੇ ਵਿੱਚ ਜਿਹੜੀਆਂ ਇਹ ਕਾਊ ਬੈਲਟ ਦੀਆਂ ਸਟੇਟਸ ਆ ਜਿਨ੍ਹਾਂ ਕੋਲ ਸਭ ਤੋਂ ਵੱਧ ਅਧਿਕਾਰ ਆ ਉੱਥੇ ਸਰਕਾਰ ਚੁਣਨ ਦਾ, ਉਹਨਾਂ ਦੇ ਵਿੱਚ ਤੁਸੀਂ ਦੇਖੋ ਜਿਹੜੀ ਗਰੀਬੀ ਆ, ਵੀ ਜੇ ਉਹਨਾਂ ਨੇ ਦੱਸਿਆ ਵੀ ਸਾਊਥ ਦੀਆਂ ਸਟੇਟਸ ਦੇ ਵਿੱਚ ਕੇਰਲਾ ਦੇ ਵਿੱਚ ਜਿਹੜੀ ਪੋਵਰਟੀ ਰੇਟ ਆ 0.5% ਆ ਜੀ, ਤੇ ਤਾਮਿਲਨਾਡੂ ਦੇ ਵਿੱਚ ਉਹ ਪੋਵਰਟੀ ਰੇਟ 2.2% ਆ,
ਤੇਲੰਗਾਨਾ ਦੇ ਵਿੱਚ 5.9% ਆ, ਦੇਸ਼ ਦੇ ਵਿੱਚ 6.1% ਆ ਤੇ ਕਰਨਾਟਕਾ ਦੇ ਵਿੱਚ 7.6% ਆ। ਪਰ ਜੇ ਕਾਊ ਬੈਲਟ ਦੀਆਂ ਸਟੇਟਸ ਵੱਲ ਆਈਏ ਤਾਂ ਉਹਨਾਂ ਦੇ ਵਿੱਚ ਰਾਜਸਥਾਨ ਦੇ ਵਿੱਚ 15.3%, ਛੱਤੀਸਗੜ੍ਹ ਦੇ ਵਿੱਚ 16.4%, ਮੱਧ ਪ੍ਰਦੇਸ਼ ਦੇ ਵਿੱਚ 20.6%, ਉੱਤਰ ਪ੍ਰਦੇਸ਼ ਦੇ ਵਿੱਚ 22.9%, ਝਾਰਖੰਡ ਦੇ ਵਿੱਚ 28.8% ਤੇ ਬਿਹਾਰ ਦੇ ਵਿੱਚ 33.8% ਪੋਵਰਟੀ ਆ। ਵੀ ਇਹ ਲੋਕ ਸਰਕਾਰਾਂ ਨੂੰ ਚੁਣਦੇ ਰਹੇ। ਤੁਸੀਂ ਲੋਕਾਂ ਦੇ ਅਸੀਂ ਸਥਿਤੀ ਦੇਖ ਸਕਦੇ ਹਾਂ ਮਾਨਸਿਕ ਕੀ ਆ, ਵੀ ਇਹੀ ਲੋਕ ਸਰਕਾਰਾਂ ਚੁਣਦੇ ਆ ਪਰ ਇਹੀ ਲੋਕ ਸਭ ਤੋਂ ਵੱਧ ਗਰੀਬ ਆ। ਤੇ ਇਹਨਾਂ ਲੋਕਾਂ ਦੀ ਵੋਟਾਂ ਲੈ ਕੇ ਇਹ ਸਰਕਾਰਾਂ ਕਿਵੇਂ ਬਾਕੀ ਦੀਆਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਕਰ ਰਹੀਆਂ ਨੇ, ਤੇ ਜਿਨ੍ਹਾਂ ਘੱਟ ਗਿਣਤੀਆਂ ਤੇ ਜ਼ੁਲਮ ਕਰ ਰਹੀਆਂ ਨੇ, ਜਿਨ੍ਹਾਂ ਦੀਆਂ ਪਛਾਣਾਂ ਖਤਮ ਕਰ ਰਹੀਆਂ, ਇਹ ਲੋਕ ਫਿਰ ਉਹਨਾਂ ਦੇ ਸ਼ਹਿਰਾਂ, ਉਹਨਾਂ ਦੇ ਪਿੰਡਾਂ 'ਚ ਜਾ ਕੇ ਉੱਥੋਂ ਹੀ ਪੈਸਾ ਕਮਾਉਂਦੇ ਆ। ਕਿਉਂਕਿ ਇਹਨਾਂ ਦੇ ਕੋਲ ਪੈਸਾ ਕਮਾਉਣ ਦੇ ਸਰੋਤ ਵੀ ਨਾ ਅਸੀਂ ਦੇਖੀਏ ਵੀ ਪੰਜਾਬ ਦੇ ਵਿੱਚ ਜਿੰਨੀ ਲੇਬਰ ਆਉਂਦੀ ਆ ਜਾਂ ਜਿੰਨੀਆਂ ਸਾਊਥਰਨ ਸਟੇਟਸ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਲੇਬਰ ਆ ਉਹ ਇਹਨਾਂ ਕਾਊ ਬੈਲਟ ਦੀਆਂ ਸਟੇਟਸ ਤੋਂ ਹੀ ਜਾਂਦੀ ਆ। ਤੇ ਮਤਲਬ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜੇ ਇਹ ਲੋਕ ਜਿਨ੍ਹਾਂ ਤੋਂ ਤਾਕਤ ਲੈ ਕੇ ਚਾਹੇ ਸਿੱਖਾਂ ਤੇ ਜ਼ੁਲਮ ਹੋਇਆ ਜਾਂ ਬਾਕੀ ਦੀਆਂ ਪਛਾਣਾਂ ਦੇ ਉੱਤੇ ਜ਼ੁਲਮ ਹੋਏ ਆ, ਵੀ ਉਹਨਾਂ ਲੋਕਾਂ ਦੇ ਵੀ ਇਹ ਸਕੇ ਨਹੀਂ ਹੋਏ। ਜਿਹੜੇ ਹਿੰਦੂਤਵ ਦੀ ਆਈਡੀਓਲੋਜੀ ਵਾਲੇ ਇਹ ਸਾਰੇ ਲੋਕ ਨੇ, ਲੀਡਰਸ਼ਿਪ ਆ ਜਿਹੜੀ ਇਹ, ਵੀ ਉਹਨਾਂ ਦੀ ਵੀ ਸਕੀ ਨਹੀਂ ਹੋਈ, ਉਹਨਾਂ ਦਾ ਵੀ ਅਜੇ ਤੱਕ ਇਹ ਕੁਝ ਸਵਾਰ ਨਹੀਂ ਸਕੇ। ਤੇ ਜੇ GDP ਮਤਲਬ ਅਸੀਂ ਪਰ ਕੈਪੀਟਾ ਇਨਕਮ ਦੀ ਗੱਲ ਕਰੀਏ, ਉਹ ਵੀ ਸਾਰੇ ਜਾਣਦੇ ਆ। ਜਿਵੇਂ ਪੋਵਰਟੀ ਤੋਂ ਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ, ਉਹ ਕਾਫੀ ਡਿਟੇਲਡ ਇਹਦੇ ਚ ਅਮਰਵੀਰ ਸਿੰਘ ਜੀ ਉਹਨਾਂ ਨੇ ਦੱਸਿਆ ਇਸ ਰਿਪੋਰਟ ਦੇ ਵਿੱਚ। ਤੇ ਐਜੂਕੇਸ਼ਨ ਦਾ ਜਿਹੜਾ ਲੈਵਲ ਆ ਉਹ ਵੀ ਉਹਨਾਂ ਨੇ ਦੱਸਿਆ ਵੀ ਜਿਹੜੀ ਅੱਤ ਦਰਜੇ ਦੀ ਅਨਪੜ੍ਹਤਾ ਆ ਜਿਹੜੀ, ਉਹ ਵੀ ਇਹਨਾਂ ਕਾਊ ਬੈਲਟ ਦੀਆਂ ਸਟੇਟਸ ਦੇ ਵਿੱਚ ਹੀ ਹੈਗੀ ਆ। ਤੇ ਉਹਦੇ ਅੰਕੜੇ ਸਾਰੇ ਦਿੱਤੇ ਆ। ਹੋਰ ਸਾਰੇ ਅੰਕੜੇ ਮਤਲਬ ਮੋਟੀ ਜੀ ਗੱਲ ਆ, ਬਲੂਮਬਰਗ ਦੀ ਰਿਪੋਰਟ ਨੇ ਇਹ ਦੱਸਦਾ ਹੈ ਵੀ ਜਿਹੜੀ ਭਾਰਤ ਜਿਹੜਾ ਵਿਕਾਸਸ਼ੀਲ ਭਾਰਤ ਆ ਉਹ ਕਿਹੜਾ ਭਾਰਤ ਆ, ਵੀ ਜਿਹੜਾ ਮਤਲਬ ਤੁਸੀਂ ਕਹਿ ਸਕਦੇ ਹੋ ਵੀ ਜਿਹੜਾ ਅਸੰਤੁਸ਼ਟ ਹੈਗਾ ਆ, ਜਿਹਦੀ ਜਿਹੜਾ ਹਿੰਦੂਤਵਾ ਦੀ ਆਈਡੈਂਟਿਟੀ ਦੇ ਨਾਲ ਆਪਣੇ ਆਪ ਨੂੰ ਅਲਾਈ ਨਹੀਂ ਕਰਦਾ। ਲੋਕ ਇੱਥੇ ਵੱਧ ਪੜ੍ਹੇ ਲਿਖੇ ਆ, ਉਹਨਾਂ ਹੀ ਲੋਕਾਂ ਨੇ ਵੱਧ ਤਰੱਕੀ ਕੀਤੀ ਆ ਤੇ ਉਹਨਾਂ ਲੋਕਾਂ ਦੀ ਇਕਨੋਮਿਕਲ ਸਿਚੁਏਸ਼ਨ ਵੀ ਠੀਕ ਆ। ਪਰ ਜਿਹੜੀ ਕਾਊ ਬੈਲਟ ਆ ਜਿੱਥੇ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਆ ਪ੍ਰੋਮੀਨੈਂਟਲੀ ਅਸੀਂ ਕਹਿ ਸਕਦੇ ਹਾਂ ਕਿ ਐਗਜ਼ਿਸਟ ਕਰਦੀ ਆ, ਉਹ ਸਾਰੀਆਂ ਸਟੇਟਸ ਜਿਹੜੀਆਂ ਨੇ ਉੱਥੇ ਅੱਤ ਦਰਜੇ ਦੀ ਗਰੀਬੀ, ਉੱਥੇ ਲੋਕਾਂ ਦੇ ਅੰਦਰ ਅੱਤ ਦਰਜੇ ਦੀ ਅਨਪੜ੍ਹਤਾ ਆ। ਤੇ ਇਸੇ ਕਰਕੇ ਮੋਦੀ ਵਰਗੇ ਜਿਹੜੇ ਲੋਕ ਨੇ ਅਸੀਂ ਦੇਖ ਰਹੇ ਹਾਂ ਵੀ ਅੱਜ ਵੀ ਜਿਹੜਾ ਜਦੋਂ ਇਲੈਕਸ਼ਨ 'ਚ ਜਾ ਰਿਹਾ ਆ, ਕੋਈ ਇੰਡੀਆ ਦੇ ਵਿੱਚ ਇਹ ਗੱਲ ਨਹੀਂ ਹੋ ਰਹੀ ਵੀ ਲੋਕਾਂ ਦੇ ਕੋਲ ਕੀ ਜਿਹੜੇ ਬੇਸਿਕ ਨੈਸੈਸਿਟੀਜ਼ ਹੁੰਦੀਆਂ ਨੇ ਹੈਲਥ ਕੇਅਰ ਦੀਆਂ, ਉਹਦੀ ਕੀ ਸਿਚੁਏਸ਼ਨ, ਜਿਹੜੇ ਬੇਸਿਕ ਤੁਹਾਡੇ ਮਤਲਬ ਡਰਿੰਕਿੰਗ ਵਾਟਰ ਦੀ ਕੀ ਸਿਚੁਏਸ਼ਨ ਆ, ਫੂਡ ਦੀ ਕੀ ਸਿਚੁਏਸ਼ਨ ਆ, ਕੋਈ ਉਹ ਨਹੀਂ। ਸਿਰਫ ਦੋ ਗੱਲਾਂ ਉਭਾਰੀਆਂ ਜਾ ਰਹੀਆਂ ਅਮਰਵੀਰ ਸਿੰਘ ਜੀ, ਕੀ ਇੱਕ ਲਾਭਪਾਤਰੀ ਇੱਕ ਨਵਾਂ ਸ਼ਬਦ ਲਿਆਂਦਾ ਇਹਨਾਂ ਨੇ ਕਿ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਜੀ ਉਹ ਥੋੜੇ ਜਿਹੇ ਪੈਸੇ ਪਾ ਦਿੰਦਾ ਹੈ ਮੋਦੀ ਸਾਰਿਆਂ ਦੇ ਖਾਤਿਆਂ ਦੇ ਵਿੱਚ, ਕਿਉਂਕਿ ਲੋਕਾਂ ਦੀ ਮਾਨਸਿਕ ਸਥਿਤੀ ਇੰਨੀ ਜ਼ਿਆਦਾ ਉਹਨਾਂ ਨੇ ਨੀਵੇਂ ਦਰਜੇ ਦੀ ਕਰਤੀ ਆ ਵੀ ਉਹਨਾਂ ਨੂੰ ਉਹ ਚੰਦ ਰੁਪਏ ਵੀ ਜਿਹੜੇ ਆ ਉਹ ਬਹੁਤ ਵੱਡੀ ਆਪਣੇ ਲਈ ਸਰਕਾਰ ਦੀ ਬਖਸ਼ਿਸ਼ ਲੱਗਦੀ ਹੈ। ਤੇ ਦੂਜਾ ਉਹਨਾਂ ਨੇ ਕਰਤਾ ਜੀ ਮਤਲਬ ਅਸੀਂ ਤੁਹਾਨੂੰ ਫ੍ਰੀ ਦੇ ਵਿੱਚ ਜਿਹੜੀਆਂ ਸਕੀਮਾਂ ਚਲਾਤੀਆਂ ਜੀ, ਕੁਛ ਆਟਾ ਦੇਵਾਂਗੇ, ਕੁਛ ਲੋਨ ਦੇਵਾਂਗੇ, ਹਨਾ, ਵੀ ਇਸ ਤਰੀਕੇ ਦੀ ਲੋਕਾਂ ਦੀ ਉੱਥੇ ਉਹਨਾਂ ਨੇ ਮਾਨਸਿਕਤਾ ਪੜ੍ਹਾਤੀ ਆ। ਤੇ ਉਹ ਲਾਭਪਾਤਰੀ ਬਣ ਕੇ ਜਿਹੜੇ ਖਿੱਤੇ ਦੇ ਲੋਕ ਖੁਸ਼ ਨੇ। ਪਰ ਜਿਹੜਾ ਸਾਊਥ ਦਾ ਏਰੀਆ ਜਿੱਥੇ ਲੋਕ ਪੜ੍ਹੇ ਲਿਖੇ ਨੇ, ਜਿਨ੍ਹਾਂ ਦੀ ਆਪਣੀ ਡਿਗਨਿਟੀ ਆ, ਜਿਹੜੇ ਆਪ ਖੁਦ ਮਿਹਨਤ ਦੇ ਨਾਲ ਕਮਾਉਣਾ ਜਾਣਦੇ ਆ ਤੇ ਜਿਨ੍ਹਾਂ ਨੇ ਕਮਾਇਆ ਆ ਤੇ ਭਾਰਤ ਦਾ ਖਜ਼ਾਨਾ ਭਰਿਆ ਆ, ਉਹ ਲੋਕ ਅਸੰਤੁਸ਼ਟ ਨੇ। ਤੇ ਇਹ ਭਾਰਤ ਦੇ ਵਿੱਚ ਜਿਹੜੀ ਅਸੰਤੁਸ਼ਟੀ ਆ, ਜਿਹੜੀ ਇੰਟਰਨਲ ਅਸੀਂ ਕਹਿ ਸਕਦੇ ਹਾਂ ਵੀ ਇੱਕ ਤਾਂ ਬਾਹਰੀ ਗੱਲ ਕਰਦੇ ਆ ਵੀ ਸਾਡੇ ਦੇਸ਼ ਨੂੰ ਬਾਹਰੋਂ ਖਤਰਾ ਆ, ਇਹ ਹਮੇਸ਼ਾ ਇਹ ਰਾਗ ਅਲਾਪਦੇ ਆ। ਤੇ ਉਸੇ ਰਾਗ ਦੇ ਉੱਤੇ ਹੁਣ ਵੋਟਾਂ ਲੈਣ ਦੀ ਮੋਦੀ ਹੋਰੀ ਸਿਆਸਤ ਕਰ ਰਹੇ ਆ ਕਿ ਅਸੀਂ ਹੁਣ ਬਾਹਰੋਂ ਦੇਖੋ, ਬਾਹਰ ਵੀ ਜਿਹੜੇ ਦੇਸ਼ ਦੇ ਦੁਸ਼ਮਣ ਆ, ਘਰ ਮੇ ਘੁਸ ਕੇ ਹਮ ਮਾਰਤੇ ਹੈ ਨਾ, ਇਹੋ ਜਿਹੀਆਂ ਗੱਲਾਂ ਕਰਦੇ ਆ। ਪਰ ਜਿਹੜੀ ਮਤਲਬ ਜਿਹੜੀ ਅੰਦਰ ਅਸੰਤੁਸ਼ਟੀ ਫੈਲੀ ਹੋਈ ਹੈ, ਇਹ ਬਲੂਮਬਰਗ ਦੀ ਰਿਪੋਰਟ ਨੂੰ ਸਾਨੂੰ ਦੱਸਦੀ ਆ। ਤੇ ਜਿਹੜੀਆਂ ਧਿਰਾਂ ਖਾਸ ਤੌਰ ਤੇ ਸਿੱਖਾਂ ਵਰਗੇ ਜਿਹੜੇ ਗਰੁੱਪ ਨੇ, ਜਾਂ ਅਸੀਂ ਕਸ਼ਮੀਰੀਆਂ ਦੀ ਗੱਲ ਕਰੀਏ, ਵੀ ਇਹ ਲੋੜ ਆ ਵੀ ਜੇ ਉਹ ਇੱਥੇ ਆਪਣਾ ਸਰਵਾਈਵਲ ਚਾਹੁੰਦੇ ਆ ਵੀ ਮਤਲਬ ਸਾਡੇ ਉੱਤੇ ਕੋਈ ਵੱਡੇ ਜੈਨੋਸਾਈਡ ਨਾ ਹੋਣ, ਤਾਂ ਜਿਹੜੀਆਂ ਇਹ ਸਾਰੀਆਂ ਧਿਰਾਂ ਹੈਗੀਆਂ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਡਾਇਲੋਗ ਓਪਨ ਕਰਨਾ ਚਾਹੀਦਾ ਇੱਕ ਦੂਜੇ ਦੇ ਨਾਲ। ਤੇ ਉਹਨਾਂ ਦਾ ਜਿਹੜਾ ਕਾਮਨ ਇੱਕ ਵਿਰੋਧੀ ਆ, ਵੀ ਜਿਸ ਗੱਲ ਕਰਕੇ ਉਹ ਇੱਕ ਕਾਮਨ ਪੁਆਇੰਟ ਦੇ ਉੱਤੇ ਵਿਰੋਧ ਕਰ ਰਹੇ ਆ ਇਸ ਹਿੰਦੂਤਵਾਦੀ ਪੋਲਿਟਿਕਸ ਦਾ, ਇਸ ਜੈਨੋਸਾਈਡਲ ਪੋਲਿਟਿਕਸ ਦਾ,
ਉਹਦੇ ਤੇ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ। ਨਹੀਂ, ਬਿਲਕੁਲ ਤੁਸੀਂ ਜ਼ਿਕਰ ਕੀਤਾ ਹੈ, ਸਾਰੀ ਡਿਟੇਲ ਦੇ ਵਿੱਚ ਜਿਹੜੀ ਇਹ ਰਿਪੋਰਟ ਦੇ ਜਿਹੜੇ ਅੰਸ਼ ਹੈਗੇ ਆ ਉਹ ਸਾਂਝੇ ਕੀਤੇ ਨੇ ਸਾਡੇ ਨਾਲ, ਦਰਸ਼ਕਾਂ ਦੇ ਨਾਲ। ਉਹ ਐਜੂਕੇਸ਼ਨ ਦੇ ਹਵਾਲੇ ਨਾਲ ਹੋਵੇ, ਆਬਾਦੀ ਦੇ ਫਰਕ ਦੇ ਹਵਾਲੇ ਨਾਲ ਹੋਵੇ, ਤੇ ਉਹਦਾ ਫਿਰ ਜਿਹੜਾ ਇੰਪੈਕਟ ਆ ਉਹ ਟੈਕਸਿਸ ਦੇ ਰੂਪ ਦੇ ਵਿੱਚ ਕਿਵੇਂ ਜਿਹੜੀ ਸਾਰੀ ਇਕੋਨਮੀ ਹੈ ਉਹ ਚੱਲਦੀ ਹੈ, ਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਉਹਨਾਂ ਸਟੇਟਾਂ ਨੂੰ ਹੁੰਦਾ ਜਿੱਥੇ ਆਬਾਦੀ ਘੱਟ ਹੈ, ਜਿਹੜੀ ਕਿ ਸਾਊਥ ਦੀਆਂ ਸਟੇਟਾਂ ਹੋ ਗਈਆਂ, ਜਾਂ ਈਵਨ ਇੱਧਰ ਅਸੀਂ ਨਾਰਥ ਦੇ ਵਿੱਚ ਪੰਜਾਬ ਦਾ ਜ਼ਿਕਰ ਕਰਦੇ ਹਾਂ, ਤੇ ਉਹਦਾ ਜਿਹੜਾ ਜ਼ਿਆਦਾ ਫਾਇਦਾ ਉਹ ਯੂਪੀ, ਬਿਹਾਰ ਦੀਆਂ ਜਿਹੜੀਆਂ ਉੱਤਰਾਖੰਡ ਦੀਆਂ ਸਟੇਟਾਂ ਹੈਗੀਆਂ ਨੇ ਉੱਥੇ ਹੁੰਦਾ, ਪਰ ਉਸ ਹਿਸਾਬ ਨਾਲ ਨਹੀਂ ਹੋ ਪਾਉਂਦਾ। ਤੇ ਉਹਦੇ ਤੋਂ ਉੱਪਰ ਦੀ ਜਦੋਂ ਅਸੀਂ ਪੋਲੀਟੀਕਲੀ ਦੇਖਦੇ ਹਾਂ, ਤੇ ਪੋਲੀਟੀਕਲੀ ਉਹੀ ਜਿਹੜੀ ਕਾਊ ਬੈਲਟ ਹੈਗੀ ਹੈ ਉਹਦੇ ਵਿੱਚੋਂ ਚੁਣ ਕੇ ਜਿਹੜੇ ਇਹ ਆਗੂ ਨੇ ਉਹ ਭਾਰਤ ਭਰ ਦੇ ਵਿੱਚ ਆਪਣੀ ਜਿਹੜੀ ਨੀਤੀ ਹੈ ਜਾਂ ਆਪਣੀ ਜਿਹੜੀ ਸੋਚ ਹੈ, ਆਈਡੀਓਲੋਜੀ ਹੈ, ਉਹਨੂੰ ਹੁਣ ਥੋਪਣ ਦੀ ਗੱਲ ਕਰ ਰਹੇ ਆ, ਜਿਹਦੇ ਤੋਂ ਪੰਜਾਬ ਨੂੰ ਵੀ ਪ੍ਰੋਬਲਮ ਹੈਗੀ ਹੈ, ਤੇ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੈ। ਸੋ ਇਹ ਮਤਲਬ ਓਵਰਆਲ ਸਾਰਾ ਜਿਹੜਾ ਘਟਨਾਕ੍ਰਮ ਅਸੀਂ ਪਿਛਲੇ ਸਾਰੇ ਸਾਲਾਂ ਦੇ ਵਿੱਚ ਦੇਖ ਰਹੇ ਹਾਂ, ਇਹ ਇਸੇ ਗੱਲ ਵੱਲ ਇਸ਼ਾਰਾ ਕਰ ਰਿਹਾ ਵੀ ਇਹ ਹੁਣ ਗੱਲ ਉੱਥੇ ਤੱਕ ਪਹੁੰਚ ਗਈ ਹੈ ਜਿੱਥੇ ਵਰਬਲੀ ਪੰਜਾਬ ਤੇ ਪਹਿਲਾਂ ਹੀ 1984 ਪੰਜਾਬ ਦੇ ਲਈ ਉਹ ਟਰਨਿੰਗ ਪੁਆਇੰਟ ਸੀ, ਜਦੋਂ ਇਹਦੇ ਤੋਂ ਪਹਿਲਾਂ ਅਸੀਂ ਉਹ ਰਸਤਾ ਚੁਣਿਆ, ਅਸੀਂ ਪ੍ਰੋਟੈਸਟ ਵੀ ਕੀਤੇ, ਪੰਜਾਬ ਨੇ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਗੱਲ ਵੀ ਕੀਤੀ, ਪਰ ਉਹਦਾ ਜਿਹੜਾ ਰਿਸਪੌਂਸ ਸੀਗਾ ਇਹ ਕਾਊ ਬੈਲਟ ਵੱਲੋਂ ਕਿਸ ਤਰੀਕੇ ਨਾਲ ਦਿੱਤਾ ਗਿਆ, ਇੱਕ ਅਟੈਕ ਦੇ ਰੂਪ ਦੇ ਵਿੱਚ, ਜਦੋਂ ਫਿਰ ਪੰਜਾਬ ਨੇ ਡਿਸਾਈਡ ਕੀਤਾ ਵੀ ਭਾਈ ਹੁਣ ਅਸੀਂ ਸਟੇਟ ਦੇ ਵਿੱਚ ਵਿਦਨ ਅੰਡਰ ਦੀ ਇੰਡੀਅਨ ਕਨਸਟੀਟਿਊਸ਼ਨ ਰਹਿ ਕੇ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਸੋ ਪੰਜਾਬ ਉਹਦੇ ਵਿੱਚੋਂ ਇੱਕ ਵੱਖਰੀ ਲੀਹ ਦੇ ਉੱਤੇ ਉਸ ਸਮੇਂ ਤੋਂ ਬਾਅਦ ਤੁਰ ਪਿਆ ਸੀ। ਪਰ ਜਦੋਂ ਅਸੀਂ ਹੁਣ ਸਾਊਥ ਦੀ ਗੱਲ ਕਰਦੇ ਹਾਂ, ਨਾਰਥ ਤੇ ਸਾਊਥ ਦੇ ਡਿਵਾਈਡ ਦੀ, ਸੋ ਜਿਹੜੀਆਂ ਹੁਣ ਵਾਲੀਆਂ ਚੋਣਾਂ ਨੇ, ਜੇ ਇਹਦੇ ਮੱਦੇਨਜ਼ਰ ਦੇਖਣਾ ਹੋਵੇ 2024 ਦੀਆਂ ਚੋਣਾਂ, ਜਿਹਦੇ 'ਚ ਇਸ ਵਕਤ ਬਲੂਮਬਰਗ ਦੀ ਰਿਪੋਰਟ ਦੇ ਵਿੱਚ ਵੀ ਜ਼ਿਕਰ ਹੈ ਕਿ ਭਾਰੂ ਲੱਗ ਰਿਹਾ ਮੋਦੀ ਸਰਕਾਰ ਦਾ ਪਲੜਾ, ਤੇ ਇਸ ਦੇ ਚੱਲਦਿਆਂ ਭਾਵੇਂ ਸਰਕਾਰ ਦੀ ਨੀਤੀ ਕਿਸ ਲੈਵਲ ਤੱਕ ਜਾ ਕੇ ਇੰਪਲੀਮੈਂਟ ਹੋਊਗੀ, ਇਹ ਇੱਕ ਕੁਐਸਚਨ ਹੈ। ਤੇ ਦੂਜਾ ਫਿਰ ਉਹਦਾ ਜਿਹੜਾ ਇੰਪੈਕਟ, ਜਿਹੜਾ ਕਿ ਰਿਜ਼ੈਂਟਮੈਂਟ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣਾ, ਉਹ ਕਿਵੇਂ ਦਾ ਨਜ਼ਰ ਆ ਰਿਹਾ ਹੈ। ਸੋ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜੇ ਦੇਖਣਾ ਹੋਵੇ ਗੱਲ, ਕੀ ਜਿਹੜੀ ਇਹ ਸਥਿਤੀ ਨਜ਼ਰ ਆ ਰਹੀ ਹੈ? ਹਾਂਜੀ ਅਮਰਵੀਰ ਸਿੰਘ ਜੀ, ਜਿਹੜੀ ਗੱਲ ਤੁਸੀਂ ਰਿਜ਼ੈਂਟਮੈਂਟ ਦੀ ਕੀਤੀ ਆ, ਦੇਖੋ ਰਿਜ਼ੈਂਟਮੈਂਟ ਤਾਂ ਓਬਵੀਅਸ ਜੀ ਗੱਲ ਆ, ਜਿਹੜਾ ਡੀਐਮਕੇ ਲੀਡਰ ਤੇ ਸਾਬਕਾ ਯੂਨੀਅਨ ਮਿਨਿਸਟਰ ਏ ਰਾਜਾ ਦੀ ਜਿਹੜੀ ਸਟੇਟਮੈਂਟ ਸੀ ਉਹ ਆਪਣੇ ਆਪ ਦੇ ਵਿੱਚ ਉਸ ਰਿਜ਼ੈਂਟਮੈਂਟ ਦੀ ਨਿਸ਼ਾਨੀ ਹੋਈ ਆ ਕਿ ਉਹਨਾਂ ਦੇ ਅੰਦਰ ਗੱਲਬਾਤ ਕੀ ਚੱਲ ਰਹੀ ਆ। ਜਿਹੜੀ ਗੱਲ ਤੁਸੀਂ ਕਹੀ ਵੀ ਜੋ ਸਿੱਖਾਂ ਦੇ ਨਾਲ 1984 ਦੇ ਵਿੱਚ ਹੋਇਆ, ਉਦੋਂ ਇਹ ਸੀ ਕਿ ਸਿੱਖਾਂ ਨੇ ਪਹਿਲਾਂ ਤਾਂ ਜਿਹੜੀ ਗੱਲ ਅੱਜ ਸਾਊਥ ਕਹਿੰਦਾ ਆ, ਸਾਊਥ ਕਾਫੀ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਇੰਡੀਆ ਦਾ ਖਾਸਾ ਆ ਉਹ ਫੈਡਰਲ ਹੋਣਾ ਚਾਹੀਦਾ ਆ ਰੀਅਲ ਸੈਂਸ ਦੇ ਵਿੱਚ, ਤੇ ਉਹੀ ਗੱਲ ਉਦੋਂ ਅਨੰਦਪੁਰ ਸਾਹਿਬ ਦੇ ਮਤੇ 'ਚ ਸਿੱਖ ਕਹਿ ਰਹੇ ਸੀ। ਸਿੱਖਾਂ ਦੀ ਗੱਲ ਤਾਂ ਉੱਥੋਂ ਹੀ ਸ਼ੁਰੂ ਹੋਈ ਸੀ, ਪਰ ਹਜੇ ਸਾਊਥ ਤੇ ਉਹੋ ਜਿਹਾ ਅਟੈਕ ਸ਼ਾਇਦ ਨਹੀਂ ਹੋਇਆ ਜਿਵੇਂ ਦਾ ਅਟੈਕ, ਆਰਮਡ ਅਟੈਕ ਇੰਡੀਆ ਦੇ ਉੱਤੇ ਇੰਡੀਆ ਨੇ ਸਿੱਖਾਂ ਤੇ ਉਦੋਂ ਕਰਤਾ ਸੀ। ਤੇ ਉਸ ਤੋਂ ਬਾਅਦ ਫਿਰ ਉਸ ਅਟੈਕ ਤੋਂ ਬਾਅਦ ਸਿੱਖਾਂ ਦੀ ਜਿਹੜੀ ਆਪਣੀ ਸਟਰਗਲ ਆ ਉਹ ਕਲੀਅਰ ਹੋ ਗਿਆ ਕਿ ਇੱਥੇ ਫੈਡਰਲਿਜ਼ਮ ਦੀ ਕੋਈ ਵੀ ਓਪਸ਼ਨ ਨਹੀਂ ਆ, ਤੇ ਸਿੱਖਾਂ ਨੇ ਫਿਰ ਕੰਪਲੀਟ ਸੋਵਰੈਨਿਟੀ ਦਾ ਉਦੋਂ ਰਾਹ ਫੜਿਆ, ਤੇ ਸਿੱਖਾਂ ਨੇ ਇੱਕ ਜਿਹੜਾ ਆਪਣਾ ਐਲਾਨ ਕੀਤਾ ਖਾਲਿਸਤਾਨ ਦਾ, ਤੇ ਉਸ ਤੋਂ ਬਾਅਦ ਜੱਦੋ-ਜਹਿਦ ਸ਼ੁਰੂ ਹੋਈ ਉਹਦੇ ਵਾਸਤੇ। ਤਾਂ ਉਹ ਅੱਜ ਸਿੱਖ ਸਟਰਗਲ ਉੱਥੇ ਤੱਕ ਪਹੁੰਚ ਚੁੱਕੀ ਆ। ਪਰ ਲਗਾਤਾਰ ਪਿਛਲੇ ਅੱਜ ਤੋਂ ਨਹੀਂ ਕਾਫੀ ਸਮੇਂ ਤੋਂ ਹੀ ਜਿਹੜਾ ਸਾਊਥ ਦੇ ਵਿੱਚ ਫੈਡਰਲਿਜ਼ਮ ਦੀ ਜਿਹੜੀ ਗੱਲ ਆ ਉਹ ਹੁੰਦੀ ਆਈ ਆ। ਪਰ ਹੁਣ ਜਿਹੜੀ ਏ ਰਾਜਾ ਦੀ ਸਟੇਟਮੈਂਟ ਆ, ਉਹ ਜਿੱਥੇ ਇੱਕ ਅਫੀਸ਼ੀਅਲ ਜਿਹੜਾ ਆ ਇਲੈਕਟਡ ਰਿਪਰੈਜ਼ੈਂਟੇਟਿਵ ਇਹ ਦੱਸ ਰਿਹਾ ਕਿ ਸਾਡੇ ਅੰਦਰ ਕੀ ਗੱਲਬਾਤ ਚੱਲ ਰਹੀ ਹੈ ਕਿ ਅਸੀਂ ਇੰਡੀਆ ਨੂੰ ਇੱਕ ਕੰਟਰੀ ਮੰਨਦੇ ਹੀ ਨਹੀਂ ਆ। ਮਤਲਬ ਜਿੱਥੇ ਉਹ ਇਹ ਗੱਲ ਕਹਿ ਰਿਹਾ ਵੀ ਕੰਟਰੀ ਤਾਂ ਤਾਮਿਲਨਾਡੂ ਆ, ਅਸੀਂ ਕੰਟਰੀ ਆ, ਤਾਂ ਉਹ ਓਬਵੀਅਸ ਜੀ ਗੱਲ ਆ ਵੀ ਉਹ ਫਿਰ ਉੱਥੇ ਇੰਡੀਆ ਦੀ ਐਜ਼ ਅ ਕੰਟਰੀ ਜਿਹੜੀ ਐਗਜ਼ਿਸਟੈਂਸ ਜਾਂ ਹੋਂਦ ਆ ਉਹਨੂੰ ਹੀ ਰੱਦ ਕਰ ਰਿਹਾ ਹੈ। ਤੇ ਉਹ ਗੱਲ ਉੱਥੇ ਹੀ ਆ ਜਾਂਦੀ ਆ ਵੀ ਤਾਮਿਲਨਾਡੂ ਦੀ ਇੱਕ ਕੰਪਲੀਟ ਸੋਵਰੈਨਿਟੀ ਵਜੋਂ, ਤੇ ਉਹ ਤੋਂ ਇਲਾਵਾ ਜਿਹੜਾ ਇੱਕ ਉੱਥੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਚੱਲ ਰਿਹਾ ਸਾਊਥ ਦੇ ਵਿੱਚ, ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਦਰਾਵਿੜ ਨਾਡੂ ਦਾ, ਵੀ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਆ ਵੀ ਬਲਕਿ ਇੰਡੀਆ ਐਜ਼ ਅ ਯੂਨੀਅਨ ਵੀ ਨਾ ਉਹ ਐਕਸੈਪਟ ਕਰ ਰਹੇ ਆ। ਮਤਲਬ ਜਿੱਥੇ ਤੁਸੀਂ ਦੇਖੋ ਇੰਡੀਆ ਐਜ਼ ਅ ਯੂਨੀਅਨ ਤੱਕ ਦੀ ਗੱਲ ਜਿਹੜੀ ਹੁੰਦੀ ਆ ਉਹਦੇ 'ਚ ਇਹ ਹੋਵੇ ਵੀ ਜਿਹੜੀਆਂ ਸਟੇਟਸ ਨੇ ਉਹਨਾਂ ਕੋਲ ਵੱਧ ਅਧਿਕਾਰ, ਜਾਂ ਕਿ ਭਾਵੇਂ ਸੋਵਰੈਨਿਟੀ ਹੋਵੇ, ਤੇ ਫਿਰ
ਯੂਰੋਪੀਅਨ ਯੂਨੀਅਨ ਵਰਗਾ ਕੋਈ ਸਟਰਕਚਰ ਹੋਵੇ, ਪਰ ਉਹ ਜਿਹੜੀ ਇਹ ਕਾਓ ਬੈਲਟ ਆ ਉਹਦੇ ਨਾਲ ਯੂਨੀਅਨ ਵੀ ਨਹੀਂ ਰੱਖਣੀ ਚਾਹੁੰਦੇ। ਉਹ ਉਹਨੂੰ ਯੂਨੀਅਨ ਤੋਂ ਵੀ ਬਾਹਰ ਕਰਕੇ ਉਹ ਕਹਿੰਦੇ ਕੰਟੀਨੈਂਟ ਹੋ ਸਕਦਾ ਇਹ, ਪਰ ਅਸੀਂ ਆ ਜਿਹੜਾ ਉਹਨਾਂ ਦੀ ਗੱਲ ਆ ਵੀ ਜਿਹੜਾ ਦ੍ਰਾਵਿੜ ਨਾਡੂ ਆ, ਜਿਹੜੀ ਯੂਨੀਅਨ ਆ, ਉਹਦੀ ਹੋਂਦ ਵੀ, ਉਹਦੀ ਬਾਉਂਡਰੀ ਵੀ ਜਿਹੜੀ ਆ, ਉਹ ਜਿਹੜਾ ਦ੍ਰਾਵਿੜੀਅਨ ਕਲਚਰ ਦੀਆਂ ਸਟੇਟਸ ਆ ਉਹਦੇ ਤੱਕ ਹੀ ਸੀਮਿਤ ਰੱਖ ਰਹੇ ਆ। ਬਲਕਿ ਸਾਊਥ ਦੀ ਰਿਜ਼ੈਂਟਮੈਂਟ, ਜੇ ਹੁਣ ਤੁਸੀਂ ਇਹਨੂੰ ਮਤਲਬ ਮੈਂ ਡੀਕੋਡ ਕਰਨਾ ਹੋਵੇ, ਜੋ ਉੱਥੋਂ ਸਟੇਟਮੈਂਟਸ ਆ ਰਹੀਆਂ ਨੇ, ਜੋ ਉੱਥੇ ਪੋਲੀਟੀਕਲ ਐਕਟੀਵਿਟੀ ਹੋ ਰਹੀ ਆ, ਤਾਂ ਉਹ ਗੱਲ ਇੱਥੇ ਤੱਕ ਪਹੁੰਚ ਚੁੱਕੀ ਆ ਵੀ ਉਹ ਜਿਹੜੀ ਇਹ ਜਿਹੜੇ ਲੋਕਾਂ ਦੀ ਅਸੀਂ ਗੱਲ ਕਰਦੇ ਆ, ਜਿਹੜੇ ਜੈਨੋਸਾਈਡਲ ਇੰਪਲਸ ਦੇ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਕੰਮ ਕਰਦੀ ਆ, ਉਹਨਾਂ ਦੇ ਨਾਲ ਉਹ ਕਿਸੇ ਯੂਨੀਅਨ ਦੀ ਸਾਂਝ 'ਚ ਵੀ ਰਹਿਣਾ ਨਹੀਂ ਚਾਹੁੰਦੇ ਆ, ਜੋ ਇੱਥੋਂ ਤੱਕ ਗੱਲ ਪਹੁੰਚ ਚੁੱਕੀ ਹੈ। ਤੇ ਜੇ ਮੋਦੀ ਇਸ ਵਾਰ ਸੱਤਾ 'ਚ ਆਉਂਦਾ ਆ, ਜਿਹੜੀ ਕਿ ਹੁਣ ਵੱਡੇ ਪੱਧਰ ਤੇ ਗੱਲ ਕਹੀ ਜਾ ਰਹੀ ਆ ਕਿ ਕਾਓ ਬੈਲਟ ਦੀਆਂ ਜਿਹੜੀਆਂ ਸਟੇਟਸ ਨੇ ਉਹਦੀਆਂ ਵੋਟਾਂ ਦੇ ਨਾਲ ਉਹ ਸੱਤਾ 'ਚ ਵਾਪਸ ਆ ਸਕਦਾ ਹੈ। ਤੇ ਜਿਹੜੀ ਕੋਈ ਯੂਨੀਅਨ ਲੈਵਲ ਤੇ ਅਸੀਂ ਦੇਖਿਆ ਵੀ ਜਿਹੜਾ ਕਾਂਗਰਸ ਦਾ ਰਜੀਮ ਰਿਹਾ ਵੀ ਉਹਦਾ ਵੀ ਜਿਹੜਾ ਕਰੈਕਟਰ ਜਾਂ ਉਹਦਾ ਵੀ ਜਿਹੜਾ ਖਾਸਾ ਸੀ, ਉਹ ਵੀ ਸਾਰਾ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਇਹੀ ਜੈਨੋਸਾਈਡਲ ਇੰਪਲਸ ਵਾਲੀ ਸੀ, ਕਿਉਂਕਿ ਜਿਹੜਾ ਸਿੱਖਾਂ ਦਾ ਜੈਨੋਸਾਈਡ ਤਾਂ ਮੋਦੀ ਨੇ ਨਹੀਂ ਕੀਤਾ ਨਾ, ਸਿੱਖਾਂ ਦਾ ਜੈਨੋਸਾਈਡ ਤਾਂ ਜਿਹੜਾ ਆ ਉਹ ਕਾਂਗਰਸ ਨੇ ਕੀਤਾ ਆ। ਤੇ ਕਾਂਗਰਸ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਾਂਗਰਸ ਵੀ ਜਿਹੜੀ ਇਹਨਾਂ ਲੋਕਾਂ ਦੇ ਸਿਰ ਤੇ ਹੀ ਸੱਤਾ 'ਚ ਰਹੀ ਆ, ਮਤਲਬ ਇਸ ਮੈਂਟੈਲਿਟੀ ਦੇ ਸਿਰ ਤੇ। ਤੇ ਅੱਜ ਉਹਨਾਂ ਨੂੰ ਨਵਾਂ ਲੀਡਰ ਹੁਣ ਮੋਦੀ ਮਿਲ ਗਿਆ ਜੀ, ਮੋਦੀ ਤੋਂ ਵੱਧ ਹੋਰ ਕੋਈ ਅਸੀਂ ਕਹਿ ਸਕਦੇ ਹਾਂ ਕਿ ਸਖਤ ਅਪਰੋਚ ਵਾਲਾ ਲੀਡਰ ਮਿਲ ਜੇ, ਜਿਵੇਂ ਯੋਗੀ ਆਦਿੱਤਿਆਨਾਥ ਦੀ ਗੱਲ ਹੁੰਦੀ ਆ ਤਾਂ ਉਹਦੇ ਮਗਰ ਲੱਗ ਤੁਰਨਗੇ, ਪਰ ਉਹਨਾਂ ਦੀ ਸਾਈਕੋਲੋਜੀ ਆ ਇਸ ਤਰੀਕੇ ਦੀ। ਤੇ ਜੇ ਉਹ ਦੁਬਾਰਾ ਸੱਤਾ 'ਚ ਆਉਂਦਾ ਆ ਤਾਂ ਓਬਵੀਅਸ ਦੀ ਗੱਲ ਆ ਵੀ ਜਿਹੜਾ ਸਾਊਥ ਆ, ਜਿਹਦੇ ਕੋਲ ਕਿ ਅਸੀਂ ਦੇਖਦੇ ਹਾਂ ਕਿ ਇਕਨੋਮਿਕਲ ਤੌਰ ਤੇ ਵੀ ਉਹ ਕਾਫੀ ਸਟਰੋਂਗ ਆ, ਤੇ ਜਿਹੜੀ ਉਹਦੀ ਗਲੋਬਲ ਆਊਟਰੀਚ ਆ ਉਹ ਵੀ ਬਹੁਤ ਜ਼ਿਆਦਾ ਸਟਰੋਂਗ ਆ, ਤੇ ਜਿਹੜੀ ਟੈਕਨੋਲੋਜੀ ਆ, ਟੈਕਨੀਕਲ ਪੱਖ ਤੋਂ ਵੀ ਜਿਹੜਾ ਸਾਊਥ ਆ ਉਹ ਬਹੁਤ ਜ਼ਿਆਦਾ ਸਟਰੋਂਗ ਆ। ਤੇ ਇਹਦੇ ਚੱਲਦੇ ਮੈਨੂੰ ਲੱਗਦਾ ਕਿ ਉੱਥੇ ਜਿਹੜੀ ਰਿਜ਼ੈਂਟਮੈਂਟ ਆ ਉਹ ਫਿਰ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਜਿਹੜੇ ਲੱਟੇ ਸੀ ਉਹ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹਦਾ ਆਪਣਾ ਦੇਸ਼ ਨਾ ਹੋਵੇ, ਇੱਕੋ ਇੱਕ ਇਹੋ ਜਿਹੀ ਗਰੀਲਾ ਜਿਹੜੀ ਧਿਰ ਸੀ, ਗਰੀਲਾ ਫਾਈਟਰ ਸੀ, ਜਿਹਦੇ ਕੋਲ ਆਪਣੀ 에ਅਰ ਫੋਰਸ ਵੀ ਸੀ। ਤਾਂ ਇਹ ਖਿੱਤਾ ਉਹਨਾਂ ਲੋਕਾਂ ਦਾ ਆ। ਤੇ ਜੇ ਉਹ ਰਿਜ਼ੈਂਟਮੈਂਟ ਦੇਣ ਤੇ ਆਉਂਦੇ ਆ ਕਿਸੇ ਵੀ ਰਜੀਮ ਨੂੰ ਜਿਹੜੀ ਕਿ ਉਹਨਾਂ ਦੇ ਖਿਲਾਫ ਹੋਵੇ, ਤਾਂ ਉਹ ਰਿਜ਼ੈਂਟਮੈਂਟ ਕਿਸ ਪੱਧਰ ਦੀ ਹੋ ਸਕਦੀ ਹੈ, ਤਾਂ ਉਹ ਅਸੀਂ ਜਿਹੜੀ ਲਿੱਟਿਆਂ ਦੀ ਮੂਵਮੈਂਟ ਰਹੀ ਆ ਉਹ ਤੋਂ ਅੰਦਾਜ਼ਾ ਲਾ ਸਕਦੇ ਹਾਂ। ਨਹੀਂ, ਬਿਲਕੁਲ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ, ਖਾਸ ਤੌਰ ਤੇ ਜਿਹੜੀਆਂ ਇਹ ਚੋਣਾਂ ਹੁੰਦੀਆਂ ਨੇ 2024 ਦੀਆਂ, ਜਿਹੜੀਆਂ ਕਿ ਹੁਣ ਬਸ ਸ਼ੁਰੂ ਹੋਣ ਜਾ ਰਹੀਆਂ ਨੇ, ਤੇ ਇਸ ਦੇ ਮੱਦੇਨਜ਼ਰ ਇਹਦੇ ਜਦੋਂ ਰਿਜ਼ਲਟ ਨਿਕਲਦੇ ਨੇ ਤੇ ਉਹ ਅਸੀਂ ਇੱਕ ਹੋਰ ਸੈਗਮੈਂਟ ਦੇ ਵਿੱਚ, ਸਾਡਾ ਜਿਹੜਾ ਅੱਜ ਦਾ ਹੀ ਤੀਜਾ ਸੈਗਮੈਂਟ ਹੋਣਾ, ਉਹਦੇ ਵਿੱਚ ਵੀ ਅਸੀਂ ਡਿਸਕਸ ਕਰਾਂਗੇ ਵੀ ਇਸ ਵਕਤ ਨੀਤੀ ਅਪਣਾਈ ਕੀ ਜਾ ਰਹੀ ਹੈ ਭਾਜਪਾ ਵੱਲੋਂ ਤੇ ਉਹਦਾ ਇੰਪੈਕਟ ਕੀ ਹੋ ਰਿਹਾ ਹੈ। ਤੇ ਈਵਨ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ, ਆਪੋਜੀਸ਼ਨ ਦੇ ਲੀਡਰ ਨਾ ਹੋ ਕੇ ਵੀ ਜਿਨ੍ਹਾਂ ਬੰਦਿਆਂ ਦਾ ਸੰਬੰਧ ਭਾਜਪਾ ਦੇ ਨਾਲ ਵੀ ਹੈ, ਉਹ ਵੀ ਕਿਤੇ ਨਾ ਕਿਤੇ ਹੁਣ ਇਹ ਗੱਲ ਮੰਨਣ ਲੱਗ ਰਹੇ ਆ ਜਾਂ ਕਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਵੀ ਹੋ ਸਕਦਾ ਜਿਸ ਅਥਾਰਟੇਰੀਅਨ ਮਾਈਂਡਸੈਟ ਦੇ ਨਾਲ ਮੋਦੀ ਸਰਕਾਰ ਅੱਗੇ ਵੱਧ ਰਹੀ ਹੈ, ਹੋ ਸਕਦਾ ਹੈ ਵੀ ਇਹ ਜਿਹੜੀਆਂ 2024 ਦੀਆਂ ਚੋਣਾਂ ਨੇ ਇਹ ਅਖੀਰਲੀਆਂ ਚੋਣਾਂ ਹੋਣ, ਉਹਦੇ ਤੋਂ ਬਾਅਦ ਉਹ ਵਨ ਕੰਟਰੀ ਵਨ ਇਲੈਕਸ਼ਨ ਦੇ ਥੱਲੇ ਜਾਂ ਵਨ ਪਾਰਟੀ ਰੂਲ ਦੇ ਥੱਲੇ ਕੁਝ ਅਜਿਹਾ ਸਿਸਟਮ ਡਿਵੈਲਪ ਹੋ ਜਾਵੇ ਕਿ ਚੋਣਾਂ ਹੋਣ ਹੀ ਨਾ, ਜੇ ਹੋਣ ਵੀ ਤੇ ਉਹਦੇ ਮਾਇਨੇ ਜਿਸ ਕਿਸਮ ਦੀਆਂ ਚੋਣਾਂ ਇਸ ਵਕਤ ਰਸ਼ੀਆ ਦੇ ਵਿੱਚ ਹੁੰਦੀਆਂ ਨੇ, ਉਸ ਕਿਸਮ ਦੀਆਂ ਚੋਣਾਂ ਹੀ ਅੱਗੇ ਤੋਂ ਭਾਰਤ ਦੇ ਵਿੱਚ ਹੋਣ। ਸੋ ਇਹ ਇੱਕ ਬੜਾ ਵੱਡਾ ਸਵਾਲ ਹੈ ਭਾਰਤ ਦੇ ਲਈ, ਭਾਰਤ ਦੀ ਪੋਪੂਲੇਸ਼ਨ ਦੇ ਲਈ। ਤੇ ਓਵਰਆਲ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਦੇਖਦੇ ਹਾਂ ਜਿਹੜੀਆਂ ਤਾਕਤਾਂ ਡੈਮੋਕ੍ਰੇਸੀ ਨੂੰ ਪ੍ਰਚਾਰਦੀਆਂ ਨੇ ਜਾਂ ਡੈਮੋਕ੍ਰੇਸੀ ਦੇ ਸਿਸਟਮ ਨੂੰ ਅੱਗੇ ਵੱਧ ਕੇ ਉਹ ਕਰਦੀਆਂ ਨੇ ਕਿ ਇਹ ਇੱਕ ਚੰਗਾ ਸਿਸਟਮ ਹੈ ਗਵਰਨੈਂਸ ਦਾ, ਪਰ ਭਾਰਤ ਨੇ ਕੋਈ ਹੋਰ ਹੀ ਡਾਇਰੈਕਸ਼ਨ ਫੜੀ ਹੋਈ ਹੈ ਜਿਹੜੀ ਇਵੈਂਚੁਅਲੀ ਅਥਾਰਟੇਰੀਅਨਿਜ਼ਮ ਦੇ ਥੱਲੇ ਜਾ ਕੇ ਐਂਡ ਹੁੰਦੀ ਲੱਗ ਰਹੀ ਹੈ।